ਬਾਤ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415 909 0503। ਜਸਵਿੰਦਰ ਸਿੰਘ ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਧਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਰਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਟਾਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਐਂਟੀਲੋਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 14 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਆਪਾਂ ਅਸਤੀਫਿਆਂ ਤੋਂ। ਕਹਿੰਦੇ ਪੰਜਾਬ ਦੇ ਵਿੱਚ ਇੱਕੋ ਦਿਨ 3 ਅਸਤੀਫੇ ਆਏ ਆ ਜੀ। ਬਿਲਕੁਲ, ਜਿਹੜੀ ਗੱਲ ਆਪਾਂ ਕਰਦੇ ਹੁੰਨੇ ਅਕਸਰ ਕਿ 20 ਤਰੀਕ ਤੋਂ ਪਹਿਲਾਂ ਸਾਰੀਆਂ ਜ਼ਿਮਨੀ ਚੋਣਾਂ ਉਹਨਾਂ ਵਾਸਤੇ ਜਿਹੜੀਆਂ ਸੀਟਾਂ ਨੇ ਉਹ ਖਾਲੀ ਹੋ ਜਾਣਗੀਆਂ ਜੀ। ਤਾਂ ਅੱਜ ਸਭ ਤੋਂ ਪਹਿਲਾਂ ਇਹ ਖਬਰ ਆਈ ਕਿ ਸਾਬਕਾ ਡਿਪਟੀ CM, ਮੌਜੂਦਾ MP ਤੇ ਮੌਜੂਦਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਅਸਤੀਫਾ ਦੇ ਦਿੱਤਾ ਹੈ। ਉਸ ਤੋਂ ਬਾਅਦ ਫਿਰ ਖਬਰ ਆਈ ਕਿ ਚੱਬੇਵਾਲ ਨੇ ਅਸਤੀਫਾ ਦੇ ਦਿੱਤਾ ਹੈ ਤੇ ਅਖੀਰ ਫਿਰ ਇਹ ਵੀ ਖਬਰ ਆ ਗਈ ਕਿ ਰਾਜਾ ਵੜਿੰਗ ਨੇ ਵੀ ਅਸਤੀਫਾ ਦੇ ਦਿੱਤਾ ਹੈ। ਮਤਲਬ ਕਿ ਇੱਕੋ ਦਿਨ 'ਚ 3 ਅਸਤੀਫੇ ਹੋ ਗਏ। ਸਵਾਏ ਮੀਤ ਹੇਅਰ ਤੋਂ ਹੁਣ ਬਾਕੀ ਸਾਰਿਆਂ ਦੇ ਅਸਤੀਫੇ ਆ ਚੁੱਕੇ ਨੇ। ਉਹਦਾ ਕਾਰਨ ਜਿਵੇਂ ਆਪਾਂ ਅੱਗੇ ਕਹਿ ਚੁੱਕੇ ਹਾਂ, ਆਪਣੇ ਸਰੋਤੇ ਦਰਸ਼ਕਾਂ ਨੂੰ ਦੱਸ ਚੁੱਕੇ ਹਾਂ ਕਿ 20 ਤਰੀਕ ਤੋਂ ਪਹਿਲਾਂ ਕਾਇਦੇ ਦੇ ਮੁਤਾਬਕ ਇਹਨਾਂ ਨੂੰ ਅਸਤੀਫੇ ਜਿਹੜੇ ਆ ਉਹ ਦੇਣੇ ਲਾਜ਼ਮੀ ਆ, ਕਿਉਂਕਿ ਇਹ ਸਾਰੇ ਹੀ ਵਿਧਾਇਕ ਸਨ ਤੇ ਸਾਰੇ ਹੀ ਮੈਂਬਰ ਪਾਰਲੀਮੈਂਟ ਜਿਹੜੇ ਆ ਉਹ ਚੁਣੇ ਗਏ। ਤਾਂ ਦੇਖੋ, ਹੁਣ ਜਿਹੜਾ ਜ਼ਿਮਨੀ ਚੋਣ ਦਾ ਮੁੱਢ ਵੱਜੇਗਾ ਪ੍ਰਵੀਨ ਜੀ, ਉਹਦੇ ਵਿੱਚ ਇੰਟਰਸਟਿੰਗ ਹੋ ਜਾਏਗੀ ਗੇਮ, ਕਿਉਂਕਿ ਅੱਜ ਜੇ ਆਪਾਂ ਦੇਖੀਏ ਤਾਂ ਅਸਤੀਫਿਆਂ ਦੇ ਨਾਲ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜ਼ਿਮਨੀ ਚੋਣਾਂ ਦੀ ਵੀ ਕਵਾਇਦ ਸ਼ੁਰੂ ਹੋ ਗਈ। ਹੁਣ ਜ਼ਿਮਨੀ ਚੋਣ ਜਿੱਥੇ ਹੋਣੀਆਂ ਨੇ, ਜੇ ਆਪਾਂ ਉਹਨਾਂ ਦੀ ਸੰਭਾਵਨਾ ਤੇ ਗੱਲ ਕਰੀਏ ਕਿ ਕਾਂਟੇ ਦੀ ਟੱਕਰ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਬਣੇਗੀ, ਕਿ ਕਿੱਥੇ ਬਣੇਗੀ, ਤਾਂ ਮੇਰੇ ਖਿਆਲ ਦੇ ਨਾਲ ਤੁਹਾਨੂੰ ਸਭ ਤੋਂ ਇੰਟਰਸਟਿੰਗ ਜਿਹੜੀ ਮੈਨੂੰ ਲੱਗਦਾ ਕਿ ਫਾਈਟ ਵੇਖਣ ਨੂੰ ਮਿਲੇਗੀ ਉਹ ਗਿੱਦੜਵੇ 'ਚ ਤਾਂ ਚਲੋ ਵੱਡੀ ਹੈਗੀ ਆ, ਕਿਉਂਕਿ ਗਿੱਦੜਵਾਹਾ ਦਾ ਜੇ ਆਪਾਂ 22 ਵਾਲਾ ਇਲੈਕਸ਼ਨ ਲਈਏ ਤਾਂ ਮਹਿਜ਼ 1349 ਵੋਟਾਂ ਦਾ ਫਰਕ, ਬੜੀ ਤਗੜੀ ਟੱਕਰ ਸੀਗੀ। ਔਰ ਜੇ ਤੁਸੀਂ ਹੁਣ ਮੌਜੂਦਾ ਸਮੇਂ ਦੇ ਵਿੱਚ ਦੇਖੋਗੇ ਤਾਂ ਇੱਕ ਇੰਟਰਸਟਿੰਗ ਚੀਜ਼ ਤੁਹਾਨੂੰ ਨਜ਼ਰ ਆਏਗੀ ਕਿ ਰਾਜਾ ਵੜਿੰਗ ਬੇਸ਼ੱਕ ਇੱਥੇ ਬਹੁਤ ਹਾਵੀ ਨੇ, ਪਰ ਅੱਜ ਜੇ ਗੱਲ ਕਰੀਏ ਆਪਾਂ ਮੌਜੂਦਾ ਸਮੇਂ ਦੇ ਵਿੱਚ ਤਾਂ ਇੱਥੇ ਜੋ ਕਾਂਗਰਸ ਦੇ ਕੈਂਡੀਡੇਟ ਸਨ ਉਹਨਾਂ ਨੂੰ ਗਿੱਦੜਵਾਹੇ ਚੋਂ ਮਹਿਜ਼ 20,773 ਵੋਟਾਂ ਮਿਲੀਆਂ। ਠੀਕ ਹੈ, ਇਹ ਇੰਟਰਸਟਿੰਗ ਗੱਲ ਹੈ। ਜਦ ਕਿ ਇਹਦੇ ਵਿੱਚ ਜੇ ਤੁਸੀਂ ਕਰਮਜੀਤ ਅਨਮੋਲ ਨੂੰ ਦੇਖੋਗੇ ਤਾਂ 20,000 ਉਹਨਾਂ ਨੂੰ ਵੋਟ ਮਿਲੀ ਹੈ, 20,310, ਮਤਲਬ ਕਿ ਬਿਲਕੁਲ ਬਰਾਬਰ ਆ ਗਏ। ਤੇ ਸਰਬਜੀਤ ਸਿੰਘ ਖਾਲਸਾ ਦੋਨਾਂ ਦੀ ਉਹ ਵੋਟ ਤੋੜ ਕੇ ਲੈ ਜਾਂਦੇ ਆ ਤਕਰੀਬਨ 32,423। ਠੀਕ ਹੈ, ਇਟ ਮੀਨ ਕਿ ਪੰਥਕ ਧਿਰ ਤਾਂ ਚਲੋ ਠੀਕ ਹੈ, ਜੇ ਕੋਈ ਆਈ ਮੈਦਾਨ 'ਚ ਫਿਰ ਪਤਾ ਲੱਗੇਗਾ। ਯਾਨੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਇਹ ਬਰਾਬਰ ਹੋ ਗਏ। ਤੇ ਜੇ ਆਪਾਂ ਗੱਲ ਕਰੀਏ ਤਾਂ ਇੱਥੇ ਅਕਾਲੀ ਵੀ ਪਿੱਛੇ ਨਹੀਂ ਰਹੇ। ਠੀਕ ਹੈ, ਅਕਾਲੀਆਂ ਦੀ ਪਤਾ ਕਿੰਨੀ ਵੋਟ ਨਿਕਲੀ? 19,791। ਤਿੰਨੇ ਹੀ ਪਾਰਟੀਆਂ ਬਰਾਬਰ ਹੈ। ਜੀ, ਟੱਕਰ ਪੂਰੀ ਹੈ। ਤੇ ਹੁਣ ਜਿਹੜੀ ਸਰਬਜੀਤ ਸਿੰਘ ਖਾਲਸਾ ਨੇ ਵੋਟ ਖਿੱਚੀ ਆ, ਜੇ ਉਹ ਪੰਥਕ ਧਿਰ ਨੂੰ ਫੇਰ ਨਹੀਂ ਪੈਂਦੀ ਉਹ ਫੇਰ ਵਾਪਸ ਮੁੜਦੀ ਹੈ ਤਾਂ ਉਹਦੇ ਤੋਂ ਹੀ ਕਹਿ ਲਓ ਕਿ ਫੈਸਲਾ ਹੋਏਗਾ। ਸੋ ਮੈਂ ਤੁਹਾਨੂੰ ਕੁਝ ਅੰਕੜਿਆਂ ਦੇ ਨਾਲ ਇੱਥੋਂ ਦੀ ਸੂਰਤ ਹਾਲ ਦੱਸੀ ਆ। ਜੇ ਹੁਣ ਤੁਸੀਂ ਅੱਗੇ ਆ ਜਾਓ ਜਲੰਧਰ ਵੈਸਟ ਜਿੱਥੇ ਚੋਣ ਹੋਣੀ ਜ਼ਿਮਨੀ ਚੋਣ, ਤਾਂ ਉੱਥੇ ਦਾ ਵੀ ਜੇ ਤੁਸੀਂ ਮਾਹੌਲ ਦੇਖੋਗੇ ਤਾਂ ਚੰਨੀ ਸਾਹਿਬ 44,394 ਵੋਟਾਂ ਲੈ ਜਾਂਦੇ ਆ।
ਜਦ ਕਿ ਰਿੰਕੂ 42,837 ਵੋਟਾਂ ਲੈ ਜਾਂਦੇ ਆ। ਸਿਰਫ ਕਿੰਨੀਆਂ ਵੋਟਾਂ ਦਾ ਫਰਕ ਆ, ਜੇ ਆਪਾਂ ਜਲੰਧਰ ਪੱਛਮੀ ਦਾ ਵੇਖੀਏ 1557 ਵੋਟ ਦਾ, ਪਰ ਇੱਥੇ ਪਵਨ ਟੀਨੂ ਨੂੰ ਸਿਰਫ 29,106 ਵੋਟਾਂ ਪੈਂਦੀਆਂ, ਯਾਨੀ ਤਕਰੀਬਨ ਲਾ ਲਓ ਕਿ 16,000 ਵੋਟਾਂ ਦਾ ਫਰਕ ਹੈ ਜੀ ਜਲੰਧਰ ਪੱਛਮੀ ਦਾ। ਜੇ ਆਪਾਂ ਦੇਖੀਏ ਤਾਂ ਪਵਨ ਟੀਨੂ ਦੀ 15,629 ਤਾਂ ਦੂਜੇ ਪਾਸੇ 44, ਤਾਂ 29,000 ਵੋਟਾਂ ਦਾ ਫਰਕ ਪੈ ਜਾਂਦਾ। ਤਾਂ ਇੱਥੇ 29,000 ਵੋਟਾਂ ਦਾ ਫਰਕ ਆਮ ਆਦਮੀ ਪਾਰਟੀ ਕਿਵੇਂ ਕੱਢੂਗੀ, ਇਹ ਵੀ ਇੱਕ ਵੱਡਾ ਸਵਾਲ ਹੈ। ਫਿਰ ਇਹ ਤੋਂ ਇਲਾਵਾ ਹੁਸ਼ਿਆਰਪੁਰ ਦੀ ਜੇ ਗੱਲ ਕਰੀਏ, ਉੱਥੋਂ ਤਾਂ ਚਲੋ ਆਪਾਂ ਦੇਖਿਆ ਹੀ ਆ ਕਿ ਰਾਜਕੁਮਾਰ ਚੱਬੇਵਾਲ ਜਿਹੜੇ ਆ ਉਹ ਬਹੁਤ ਖੂਬਸੂਰਤ ਜਿੱਤ ਦਰਜ ਕਰ ਗਏ ਸੀ। ਵੋਟ ਵੀ ਅੱਛੀ ਉਹਨਾਂ ਨੇ ਹਾਸਲ ਕੀਤੀ, 36,000 ਮੇਰੇ ਖਿਆਲ ਦੇ ਨਾਲ 957 ਵੋਟਾਂ ਸੀ। ਤਾਂ ਜੇ ਕਾਂਗਰਸ ਨੂੰ ਦੇਖੀਏ, ਬੇਸ਼ੱਕ ਕੈਂਡੀਡੇਟ ਕਮਜ਼ੋਰ ਸੀ, 25,000 ਇਹ ਵੀ ਵੋਟ ਲੈ ਗਏ, ਪਰ ਇੱਥੇ ਹੁਸ਼ਿਆਰਪੁਰ ਤੋਂ ਇਹਨਾਂ ਦੀ ਵੋਟ ਘਟ ਗਈ ਸੀ। ਕਾਬਲੇ ਗੌਰ ਹੈ ਕਿਉਂਕਿ ਭਾਜਪਾ ਨੇ 38,664 ਵੋਟਾਂ ਖੜੀਆਂ ਸੀਗੀਆਂ ਜੀ, ਤਾਂ ਅਕਾਲੀ ਇੱਥੇ ਸਿਰਫ 3841 ਵੋਟਾਂ ਲੈ ਕੇ ਜਾਂਦੇ। ਇਹਦਾ ਮਤਲਬ ਇਹ ਆ ਕਿ ਇੱਥੇ ਵੀ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਤਗੜੀ ਟੱਕਰ ਹੋਏਗੀ। ਸੂਰਤ-ਹਾਲ ਜਿਹੜੀ ਇਸ ਤਰ੍ਹਾਂ ਬਣਦੀ ਹੈ। ਤਾਂ ਡੇਰਾ ਬਾਬਾ ਨਾਨਕ ਦਾ ਜੇ ਆਪਾਂ ਜ਼ਿਕਰ ਕਰੀਏ ਤਾਂ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਸ਼ਹਿਰੀ ਕਲਸੀ ਤੇ ਜਿਹੜੇ ਰੰਧਾਵਾ, ਇਹਨਾਂ ਦਾ 2,000 ਵੋਟ ਦਾ ਫਰਕ ਹੈ, ਯਾਨੀ ਇੱਥੇ ਆਮ ਆਦਮੀ ਪਾਰਟੀ ਤੇ ਕਾਂਗਰਸ ਸਿੱਧੇ ਟੱਕਰ 'ਚ ਹੋ ਸਕਦੇ ਆ, ਕਿਉਂਕਿ ਭਾਜਪਾ ਦੀਆਂ ਇੱਥੇ ਸਿਰਫ 5,000 ਵੋਟਾਂ ਨਿਕਲੀਆਂ। ਤਾਂ ਬਰਨਾਲਾ ਤਾਂ ਉਹ ਤਾਂ ਆਪਾਂ ਛੱਡ ਦਈਏ, ਬਰਨਾਲੇ ਕਾਫੀ ਮੀਤ ਹੇਅਰ ਜਾਂ ਕਹਿ ਲਓ ਕਿ ਪਾਰਟੀ ਮਜ਼ਬੂਤ ਆ। ਤਾਂ ਕੁੱਲ ਮਿਲਾ ਕੇ ਆਪਾਂ ਦੇਖ ਸਕਦੇ ਹਾਂ ਕਿ ਗਿੱਦੜਵਾ, ਜਲੰਧਰ ਪੱਛਮੀ, ਫਿਰ ਡੇਰਾ ਬਾਬਾ ਨਾਨਕ, ਹੁਸ਼ਿਆਰਪੁਰ, ਇਹ ਸਾਰੀਆਂ ਸੀਟਾਂ ਤੇ ਫਾਈਟ ਜਿਹੜੀ ਉਹ ਤਗੜੀ ਹੋਏਗੀ, ਯਾਨੀ ਇਹ ਅੱਜ ਮੁੱਢ ਵੱਜ ਗਿਆ। ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ ਰਵਨੀਤ ਸਿੰਘ ਬਿੱਟੂ ਦੀ। ਪਹਿਲਾਂ ਕਹਿੰਦੇ ਕੁਝ ਹੋਰ ਕਹਿੰਦੇ ਸੀ, ਪਰ ਹੁਣ ਕਹਿ ਰਹੇ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੈਂ ਵਿਰੋਧ ਨਹੀਂ ਕਰੂੰਗਾ ਜੀ। ਇਹ ਦੇਖੋ, ਇਹ ਹੁਣ ਵਿਰੋਧ ਨਹੀਂ ਕਰਨਗੇ, ਇਸ ਗੱਲ ਤੇ ਵੀ ਖੜੇ ਰਹਿਣਗੇ, ਇਹ ਵੀ ਇੱਕ ਗੱਲਾਂ ਦੀ ਗੱਲ ਹੈ ਨਾ। ਜੀ ਸਹੀ, ਬਿਲਕੁਲ। ਕਿਉਂਕਿ ਤੁਸੀਂ ਖੁਦ ਫਰਮਾਇਆ ਹੈ ਕਿ ਇਹਨਾਂ ਨੇ ਕਈ ਵਾਰ ਕਿਹਾ, ਬਿੱਟੂ ਜੀ ਨੇ ਪਹਿਲਾਂ ਕਿਹਾ ਕਿ ਬਈ ਸਾਨੂੰ ਕੋਈ ਇਤਰਾਜ਼ ਨਹੀਂ, ਫਿਰ ਇਹ ਉਲਟ ਹੋ ਗਿਆ। ਹਾਂਜੀ। ਫਿਰ ਆ ਥੋੜੇ ਦਿਨ ਪਹਿਲਾਂ ਇਹ ਕਹਿ ਰਹੇ ਸਨ ਕਿ ਰਾਹੁਲ ਗਾਂਧੀ ਨੇ ਮੈਨੂੰ ਸੱਦ ਕੇ ਮੇਰੇ ਤੇ ਦਬਾਅ ਪਾਇਆ ਕਿ ਰਾਜੋਆਣਾ ਨੂੰ ਮਾਫ ਕਰ ਦੇ, ਰਾਜੋਆਣਾ ਦੇ ਹੱਕ 'ਚ ਹੋ ਜਾ। ਹਾਲਾਂਕਿ ਕੋਈ ਇਹਨਾਂ ਦੇ ਕੋਲ ਕੋਈ ਤੱਥ ਜਾਂ ਕੋਈ ਐਵੀਡੈਂਸ ਕੋਈ ਠੋਸ ਹੈ, ਉਹ ਮੈਨੂੰ ਨਹੀਂ ਪਤਾ, ਇਹਨਾਂ ਪੇਸ਼ ਤੇ ਕੀਤਾ ਨਹੀਂ। ਹੁਣ ਇਹ ਇਸ ਪੈਂਤੜੇ ਤੇ ਆ ਗਿਆ। ਦੇਖੋ ਗੱਲ ਇਹ ਆ ਕਿ ਮੈਨੂੰ ਨਹੀਂ ਲੱਗਦਾ, ਜਿਵੇਂ ਕੁਝ ਲੋਕ ਕਹਿੰਦੇ ਆ ਕਿ RSS ਦੀ ਨੀਤੀ ਹੈ ਜਾਂ ਭਾਜਪਾ ਦੀ ਨੀਤੀ ਆ, ਮੈਨੂੰ ਨਹੀਂ ਲੱਗਦਾ, ਕਿਉਂਕਿ ਅਮਿਤ ਸ਼ਾਹ ਇਹਦੇ ਤੇ ਆਪਣਾ ਸਟੈਂਡ ਕਲੀਅਰ ਕਰ ਚੁੱਕੇ, ਜਾਂ ਫਿਰ ਉਹ ਰਵਨੀਤ ਬਿੱਟੂ ਦੇ ਜ਼ਰੀਏ ਗੱਲਬਾਤ ਤੋਰਨਾ ਚਾਹੁੰਦੇ ਆ। ਪਰ ਮਸਲਾ ਇਹ ਹੈ ਕਿ ਰਵਨੀਤ ਬਿੱਟੂ ਨੂੰ ਇੱਕ ਗੱਲ ਜਿਹੜੀ ਆ ਉਹ ਜਚੀ ਖਲੋਤੀ ਆ ਕਿ ਜਿਸ ਤਰ੍ਹਾਂ ਭਾਜਪਾ ਨੇ ਆਪਣਾ ਵੋਟ ਗਰੋ ਕੀਤਾ ਆ, ਵੋਟ ਸ਼ੇਅਰ ਗਰੋ ਕੀਤਾ ਆ, ਕਿ ਉਹ ਅਕਸਰ ਕਹਿੰਦੇ ਨੇ ਕਿ ਮੁੱਖ ਮੰਤਰੀ ਬਣ ਜਾਣਾ, ਮੇਰੀ ਕਿਸਮਤ 'ਚ ਲਿਖਿਆ। ਪਤਾ ਨਹੀਂ ਉਹਨਾਂ ਨੂੰ ਕਿਸ ਪੰਡਤ ਨੇ, ਜਿਵੇਂ ਕਹਿੰਦੇ ਪੰਡਤਾ ਖੋਲ ਪੱਤਰੀ, ਪਤਾ ਨਹੀਂ ਕਿਸ ਨੇ ਪੱਤਰੀ ਖੋਲ ਕੇ ਦੱਸਿਆ ਵਾ, ਪਰ ਉਹ ਕਹਿੰਦੇ ਆ। ਤਾਂ ਕੀ ਉਹ ਜਿਹੜਾ ਇੱਕ ਵਰਗ ਨਾਰਾਜ਼ ਰਹਿੰਦਾ ਹੈ ਜੀ ਇਹਨਾਂ ਦੇ ਨਾਲ, ਕੀ ਉਸ ਨੂੰ ਨਾਲ ਕਰਨ ਦਾ ਯਤਨ ਕਰ ਰਹੇ ਨੇ? ਕਿਉਂਕਿ ਉਹ ਜਾਣਦੇ ਹੋ ਸਕਦੇ ਆ ਕਿ ਅਮਿਤ ਸ਼ਾਹ ਜਾਂ ਕੇਂਦਰ ਨੇ ਫੈਸਲਾ ਲੈਣਾ, ਮੇਰਾ ਤਾਂ ਕੀ ਆ, ਜੇ ਮੇਰੇ ਕਹਿਣ ਤੇ ਛੱਡਦੇ ਹੁੰਦੇ ਤਾਂ ਮੈਂ ਤਾਂ ਹੁਣ ਵੀ ਕਹਿਣਾ ਤਾਂ ਕਿਹੜਾ ਛੱਡਤਾ, ਤੇ ਜੇ ਛੱਡਣਾ ਹੋਇਆ ਤਾਂ ਉਹਨਾਂ ਨੇ ਕਿਹੜਾ ਮੇਰੇ ਕਹਿਣ ਤੇ ਰੁਕਣਾ। ਸੋ ਘੱਟੋ ਘੱਟ ਜਿਹੜੇ ਵਰਗ ਤੋਂ ਮੇਰੀ ਦੂਰੀ ਆ, ਜਿਹੜੇ ਲੋਕ ਮੇਰੇ ਤੋਂ ਨਾਰਾਜ਼ ਰਹਿੰਦੇ ਨੇ, ਖਾਸ ਤੌਰ ਤੇ ਸਿੱਖਾਂ 'ਚ, ਕਿ ਬਈ ਉਹਨਾਂ ਦੇ ਮੈਂ ਨਿਗਾਹ ਦੇ ਵਿੱਚ ਚੜ ਜਾ, ਕਿਤੇ ਤਾਂ ਨਹੀਂ। ਕਿਉਂਕਿ ਵਾਰ-ਵਾਰ ਇਹਨਾਂ ਦੇ ਬਿਆਨ ਬਦਲਨੇ, ਕਦੇ ਕਿਸਾਨਾਂ ਦੇ ਹੱਕ 'ਚ ਜਾ ਕੇ ਧਰਨੇ ਲਾਣੇ, ਕਦੇ ਉਹਨਾਂ ਨੂੰ ਨਕਲੀ ਕਹਿ ਦੇਣਾ, ਕਦੇ ਕਹਿ ਦੇਣਾ ਕਿ ਮੈਂ ਮਸਲੇ ਹੱਲ ਕਰੂੰਗਾ। ਸੋ ਰਵਨੀਤ ਬਿੱਟੂ ਜੀ ਜੇ ਦਿਲੋਂ ਇਸ ਤਰ੍ਹਾਂ ਕਰਨਾ ਚਾਹੁੰਦੇ ਆ ਤੇ ਮੈਂ ਤਾਂ ਕਹਿਣਾ ਕਿ ਵਧੀਆ ਗੱਲ ਆ, ਉਹ ਮੰਤਰੀ ਆ ਤੇ ਆਪਣੇ ਪੱਧਰ ਤੇ ਕੰਮ ਕਰਨ, ਤੇ ਉਹ ਕੰਮ ਇਸ ਤਰ੍ਹਾਂ ਦਾ ਹੋਵੇ ਕਿ ਸਾਰੇ ਹੀ ਵਿੱਚ ਲੈ ਲੈਣ, ਕਿ ਬਈ ਇੱਕ ਕਮਿਸ਼ਨ ਬਿਠਾ ਕੇ ਜਿਹੜੇ ਹੋਰ ਇਸ ਤਰ੍ਹਾਂ ਦੇ ਉਸ ਵੇਲੇ ਦੇ ਪੁਰਾਣੇ ਮੁਕੱਦਮੇ ਆ
ਕੱਲੇ ਬੰਦੀ ਸਿੰਘ ਹੀ ਨਹੀਂ, ਹੋਰ ਵੀ ਜਿਹੜੇ ਆਪਾਂ ਉਮਰ ਕੈਦ ਵਾਲੇ ਨਹੀਂ, ਹਾਂਜੀ ਪੁਰਾਣੇ ਮੁਕੱਦਮੇ ਹੋਰ ਵੀ ਹੋ ਸਕਦੇ, ਜਿਹੜੇ ਲੋਕਾਂ ਦੇ ਤੁਰੇ ਫਿਰਦੇ ਹਾਲੇ ਵੀ ਫੇਕ ਇਨਕਾਊਂਟਰਾਂ ਦੇ ਹੋ ਸਕਦੇ, ਸਾਰੇ ਹੀ ਕਮਿਸ਼ਨ ਬਿਠਾ ਕੇ ਸਾਰੇ ਹੀ ਨਜਿੱਠ ਲਵੋ। ਜੀ ਜੀ ਕੀ ਫਰਕ ਪੈਂਦਾ ਜੇ ਤੁਹਾਡੀ ਭਾਵਨਾ ਸਹੀ ਹੈ। ਪਰ ਮੈਨੂੰ ਰਵਨੀਤ ਬਿੱਟੂ ਦੀ ਗਰੰਟੀ ਕੋਈ ਨਹੀਂ ਹੈ, ਮੈਂ ਆਪਣੇ ਪੱਧਰ ਤੇ ਕਹਾਂ ਤਾਂ ਮੈਨੂੰ ਕੋਈ ਗਰੰਟੀ ਨਹੀਂ ਕਿ ਇਹਨਾਂ ਦਾ ਸਟੈਂਸ, ਇਹਨਾਂ ਦਾ ਜਿਹੜਾ ਪੈਂਤੜਾ ਉਹ ਸਦੀਵ ਹੀ ਇਹ ਰਹੇਗਾ। ਜੀ ਜੀ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ ਤੇ ਅਮਰਿਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ ਕਹਿੰਦੇ ਰਾਸ਼ਟਰਪਤੀ ਕੋਲ ਪਹੁੰਚਿਆ ਜੀ। ਦੇਖੋ, ਇਹ ਜਸਕਰਨ ਸਿੰਘ, ਕਾਹਨ ਸਿੰਘ ਵਾਲਾ, ਸਿਮਰਨਜੀਤ ਸਿੰਘ ਮਾਨ ਦੇ ਸਾਥੀ, ਉਹ ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਹਮ ਤੁਮ ਸੇ ਜੁਦਾ ਹੋ ਕੇ ਮਰ ਜਾਏਂਗੇ ਰੋ ਰੋ ਕੇ, ਤੇ ਫਿਰ ਰੋ ਰੋ ਕੇ ਜੁਦਾ ਹੋ ਗਏ, ਵੱਖ ਹੋ ਗਏ ਸਨ। ਇਹ ਅੱਜ ਕੱਲ ਆਪਣੀ ਪਾਰਟੀ ਬਣਾ ਕੇ ਚੱਲਦੇ ਆ, ਅਕਾਲੀ ਦਲ ਫਤਿਹ, ਤੇ ਇਹਨਾਂ ਦੀ ਅਗਵਾਈ ਦੇ ਵਿੱਚ ਇਹ ਵੀ ਸ਼ਾਮਲ ਸਨ, ਕੁਝ ਹੋਰ ਸੱਜਣ ਸਨ ਜਿਹੜੇ ਕਿ ਵਫਦ ਦੇ ਰੂਪ ਦੇ ਵਿੱਚ ਰਾਸ਼ਟਰਪਤੀ ਦੇ ਨਾਮ ਇੱਕ ਇਹ ਮੈਮੋਰੰਡਮ ਕਹਿ ਲਓ ਜਾਂ ਮੰਗ ਪੱਤਰ ਕਹਿ ਲਓ ਦੇ ਕੇ ਆਏ ਆ ਕਿ ਅਮਰਤਪਾਲ ਸਿੰਘ ਤੇ ਝੂਠਾ NSA ਦਾ ਕੇਸ ਆ, ਤੇ ਹੁਣ ਸਹੁੰ ਚੁੱਕ ਸਮਾਗਮ ਦੇ ਵਿੱਚ ਸ਼ਮੂਲੀਅਤ ਵਾਸਤੇ ਭਾਈ ਅਮਰਤਪਾਲ ਸਿੰਘ ਹੋਰਾਂ ਨੂੰ ਤੁਸੀਂ ਰਿਹਾ ਕਰ ਦਿਓ। ਦੇਖੋ, ਇਹਦੇ ਤੇ ਅੱਗੇ ਕਲੀਅਰ ਹੋ ਚੁੱਕਾ, ਆਪਾਂ ਵੀ ਇੱਕ ਦਿਨ ਸ਼ਾਇਦ ਗੱਲ ਕੀਤੀ ਸੀਗੀ ਕਿ NSA ਆ ਜਿਹੜਾ, ਉਹਦਾ ਇੱਕ ਸੈਕਸ਼ਨ ਹੈ 15 ਸੈਕਸ਼ਨ ਦੇ ਤਹਿਤ ਕੇਂਦਰ ਸਰਕਾਰ ਦੇ ਕੋਲ ਇਸ ਗੱਲ ਦਾ ਅਧਿਕਾਰ ਹੈ ਕਿ ਉਹ ਕਿਸੇ ਵੀ NSA ਦੇ ਤਹਿਤ ਬੰਦੀ ਨੂੰ ਆਰਜ਼ੀ ਤੌਰ ਤੇ ਰਿਹਾ ਵੀ ਕਰ ਸਕਦੀ ਆ ਤੇ ਉਹਦੀ ਰਿਹਾਈ ਰੱਦ ਵੀ ਕਰ ਸਕਦੀ ਆ। ਦੋਵੇਂ ਚੀਜ਼ਾਂ ਉਹਦੇ ਕੋਲ ਆ, ਅਧਿਕਾਰ ਖੇਤਰ ਚ ਨੇ। ਹੁਣ ਉਹ ਜੇ ਚਾਹੁਣ ਤੇ ਤਦ ਹੀ ਆ ਨਾ ਜੀ, ਉਹਨਾਂ ਦੇ ਕੋਲ ਰਸਤਾ। ਪਰ ਜੇ ਅਮਰਤਪਾਲ ਸਿੰਘ ਨੂੰ ਰਿਹਾ ਕਰਨਾ ਪਿਆ, ਫਰਜ਼ ਕਰੋ ਉਸ ਸੈਕਸ਼ਨ ਨੂੰ ਇਸਤੇਮਾਲ ਕਰਕੇ ਰਿਹਾ ਕਰਦੇ ਆ, ਤਾਂ ਫਿਰ ਰਸ਼ੀਦ ਨੂੰ ਵੀ ਕਰਨਾ ਪਵੇਗਾ, ਜਿਹੜਾ UAPA ਦੇ ਤਹਿਤ ਇੰਜੀਨੀਅਰ ਰਸ਼ੀਦ ਤਿਹਾੜ ਜੇਲ੍ਹ ਦੇ ਵਿੱਚ ਬੰਦ ਆ। ਫਿਰ ਉਹਨੂੰ ਵੀ ਰਿਹਾ ਕਰਨਾ ਪਏਗਾ ਨਾ, ਕਿਉਂਕਿ ਉਹ ਵੀ ਮੈਂਬਰ ਪਾਰਲੀਮੈਂਟ ਹੈ। ਸੋ ਇਸ ਵਾਸਤੇ ਦੇਖੋ, ਚਲੋ ਇਹਨਾਂ ਨੇ ਦਿੱਤਾ ਮੰਗ ਪੱਤਰ, ਠੀਕ ਆ, ਪਰ ਇਹ ਗੱਲ ਜਿਹੜੀ ਤੈਅ ਹੈ, ਲੋਹੇ ਤੇ ਲੀਕ ਆ, ਇਹ ਮੇਰੀ ਗੱਲ ਯਾਦ ਰੱਖਿਓ। 24 ਨੂੰ ਸੈਸ਼ਨ ਸ਼ੁਰੂ ਹੋਣਾ ਇਸ ਸਰਕਾਰ ਦਾ, ਤਾਂ ਉਹ ਤੋਂ ਪਹਿਲਾਂ ਸਰਕਾਰ ਨੇ ਪਹਿਲੀ ਗੱਲ ਤੇ ਇਹ ਆਪ ਹੀ ਲੈ ਜਾਣਗੇ ਸਹੁੰ ਚੁੱਕ ਸਮਾਗਮ ਚ ਅਮਰਤਪਾਲ ਸਿੰਘ ਨੂੰ। ਅਗਰ ਜੇ ਨਹੀਂ ਤਾਂ ਮਾਮੂਲੀ ਜਿਹੀ ਕਾਨੂੰਨੀ ਚਾਰਾਜੋਈ ਤੋਂ ਬਾਅਦ ਅਮਰਤਪਾਲ ਸਿੰਘ ਦਾ ਹਲਫ ਚੁੱਕਣਾ ਜਿਹੜਾ ਉਹ ਸੰਭਵ ਹੋ ਜਾਏਗਾ। ਠੀਕ ਹੈ ਜੀ। ਕਿਉਂਕਿ ਬਹੁਤ ਸਾਰੇ ਮਸਲਿਆਂ ਤੇ ਪਹਿਲਾਂ ਹੀ ਸਾਫ਼ ਹੋ ਚੁੱਕਿਆ ਕਿ ਸੰਵਿਧਾਨਕ ਤੌਰ ਤੇ ਜਿਹੜਾ ਕੋਈ ਜਿੱਤਿਆ ਕੈਂਡੀਡੇਟ ਆ, ਉਸ ਨੂੰ ਸਹੁੰ ਚੁੱਕਣ ਤੋਂ ਨਹੀਂ ਰੋਕਿਆ ਜਾ ਸਕਦਾ, ਚਾਹੇ ਉਹ ਜੇਲ੍ਹ 'ਚ ਆ ਚਾਹੇ ਕਿਤੇ ਵੀ। ਸੋ ਇਸ ਵਾਸਤੇ ਇਹ ਤੇ ਕਲੀਅਰ ਹੈ ਕਿ ਹਲਫ ਵਾਲਾ ਜਿਹੜਾ ਸਮਾਗਮ ਹੋਵੇਗਾ ਉਹਦੇ 'ਚ ਸ਼ਾਇਦ ਅਮਰਤਪਾਲ ਸਿੰਘ ਅਤੇ ਇੰਜੀਨੀਅਰ ਰਸ਼ੀਦ ਨੂੰ ਖੜਿਆ ਜਾਊਗਾ। ਜੇ ਨਹੀਂ ਤਾਂ ਕੋਰਟ ਦੇ ਹੁਕਮਾਂ ਤੇ ਉਹ ਲਿਜਾਣਾ ਹੀ ਪਊਗਾ। ਆਰਜ਼ੀ ਰਿਹਾਈ ਕਰਦੇ ਆ ਜਾਂ ਪੱਕੀ ਰਿਹਾਈ ਕਰਦੇ ਆ, ਇਹ ਵਾਰ-ਵਾਰ ਮੈਂ ਕਹੂੰਗਾ ਕਿ ਕੇਂਦਰ ਤੇ ਨਿਰਭਰ ਕਰਦਾ ਆ। ਜੇ ਕੇਂਦਰ ਚਾਹੇ ਤੇ ਕਰ ਵੀ ਸਕਦਾ, ਆਰਜ਼ੀ ਰਿਹਾ ਵੀ ਕਰ ਸਕਦਾ, ਪੱਕੀ ਰਿਹਾਈ ਵੀ ਕਰ ਸਕਦਾ ਆ। ਤੇ ਅੱਗੇ ਵੀ ਜੇ ਤੁਸੀਂ ਵੇਖੋਗੇ ਇਤਿਹਾਸ ਦੇ ਵਿੱਚ ਇੱਕ ਮਿਸਾਲ ਆ, ਚਲੋ ਆਪਾਂ ਨਾਂ ਵੀ ਨਹੀਂ ਲੈਂਦੇ, ਵੈਸੇ ਉਹ ਕਿਤਾਬਾਂ 'ਚ ਦਰਜ ਹੈ, ਮੈਂ ਹਵਾਲੇ ਵੀ ਦੇ ਦਊਂਗਾ ਕਿ 1999 'ਚ ਰਾਜੀਵ ਗਾਂਧੀ ਨੇ ਆਪਣੀ ਇੱਕ ਪਾਲਿਸੀ ਦੇ ਤਹਿਤ ਰਿਹਾਈਆਂ ਕੀਤੀਆਂ ਸਨ। ਇਹ ਤੁਸੀਂ ਕਿਸੇ ਨੂੰ ਵੀ ਪੁੱਛ ਲਿਓ, ਜਿਹੜੇ ਉਸ ਵੇਲੇ ਦੇ ਸਿਆਸਤ ਦੇ ਵਾਕਫਕਾਰ ਆ ਜਾਂ ਜਿਨ੍ਹਾਂ ਨੇ ਉਸ ਵੇਲੇ ਸਿਆਸਤ 'ਚ ਹਿੱਸਾ ਲਿਆ, ਤੁਹਾਨੂੰ ਦੱਸ ਦੇਣਗੇ ਕੋਟਿਆਂ ਤੇ ਨਾਮ ਕਿ ਕਿਹੜੇ ਬੰਦਿਆਂ ਨੂੰ ਰਾਜੀਵ ਗਾਂਧੀ ਨੇ ਇੱਕ ਪਾਲਿਸੀ ਤਹਿਤ ਛੱਡਿਆ ਸੀ। ਪਾਲਿਸੀ ਇਹੀ ਸੀ ਕਿ ਸਿੱਖਾਂ ਦੇ ਜਿਹੜੇ ਜ਼ਖਮ ਆ ਜੋ ਬਹੁਤ ਅੱਲੇ ਆ ਤੇ ਥੋੜਾ ਇਹਨਾਂ ਤੇ ਮਲਮ ਦਾ ਕੰਮ ਕੀਤਾ ਜਾਵੇ। ਸੋ ਰਿਹਾਈਆਂ ਸੰਭਵ ਹੋਈਆਂ ਸੀ ਕਿ ਇਹਨਾਂ ਨੂੰ ਇਲੈਕਸ਼ਨ 'ਚ ਉਤਾਰਿਆ ਜਾਵੇ, ਉਹ ਸਾਰਾ ਕੁਝ ਹੋਇਆ। ਤਾਂ ਗੱਲ ਇਹ ਆ ਕਿ ਯਾਨੀ ਮੇਰੇ ਕਹਿਣ ਦਾ ਮਕਸਦ ਹੋਇਆ ਕਿ ਕੇਂਦਰ ਸਰਕਾਰ ਚਾਹੇ ਤਾਂ ਉਹ ਕਰ ਸਕਦੀ ਹੈ ਕੰਮ ਚੁਟਕੀਆਂ ਜੀ। ਤੇ ਜ਼ਿਮਨੀ ਚੋਣ ਦੇ ਲਈ CM ਮਾਨ ਕਹਿੰਦੇ ਜਲੰਧਰ ਡੇਰੇ ਲਾਉਣਗੇ। ਇਹ ਤਾਂ ਪਹਿਲਾਂ ਹੀ ਕਹਿੰਦੇ ਰਹੇ ਮਾਨ ਸਾਹਿਬ ਤਾਂ ਵੀ ਸਰਕਾਰ ਪਿੰਡਾਂ 'ਚ ਚੱਲੂਗੀ। ਦੇਖੋ, ਇਹ ਸਰਕਾਰ ਕਿਹੜੇ ਪਿੰਡ 'ਚ ਰਹਿੰਦੀ ਹੈ ਪਹਿਲਾਂ ਤੇ ਇਹ ਵੇਖੋ ਨਾ। ਮਾਨ ਸਾਹਿਬ ਦਾ ਪਹਿਲਾਂ ਇੱਕ ਘਰ US ਵਿੱਚ ਵੀ ਹੁੰਦਾ ਸੀਗਾ, ਬਾਅਦ ਦੇ ਵਿੱਚ ਚਲੋ ਇਹਨਾਂ ਦਾ ਨਾਂ ਨਿਕਲ ਗਿਆ, ਉਹ ਤੇ ਹੁਣ ਛੱਡੋ। ਇੱਕ ਘਰ ਸਤੌਜ 'ਚ ਹੋ ਗਿਆ, ਇੱਕ ਸੰਗਰੂਰ 'ਚ ਹੈ, ਇੱਕ ਚੰਡੀਗੜ੍ਹ ਜਿੱਥੇ ਪੱਕੀ ਪੁਲਿਸ ਬੈਠੀ ਹੁੰਦੀ ਹੈ।
ਚੰਡੀਗੜ੍ਹ ਤੇ ਹੁਣ ਸੀਐਮ ਹਾਊਸ ਹੋ ਗਿਆ। ਹਾਂਜੀ, ਪਹਿਲਾਂ ਇੱਕ ਕੋਠੀ ਮਹਾਲੀ ਵੀ ਹੁੰਦੀ ਸੀ। ਚੰਡੀਗੜ੍ਹ ਤਾਂ ਪਟਿਆਲਾ ਵੀ ਇਹਨਾਂ ਦਾ ਆਪਣਾ ਸ਼ਹਿਰ ਹੈ। ਪਟਿਆਲਾ ਵੀ ਸ਼ਹਿਰ ਆ, ਸਨਾਮ ਤੇ ਧੂਰੀ। ਫਿਰ ਇਸ ਤੋਂ ਇਲਾਵਾ ਹੁਣ ਜਲੰਧਰ, ਤੇ ਰਹਿ ਕਿਹੜਾ ਗਿਆ ਫਿਰ? ਸਾਨੂੰ ਤੇ ਇਹੀ ਰਹਿ ਗਿਆ ਗਿੱਦੜਵਾ, ਮਲੋਟ, ਅਬੋਹਰ, ਬਠਿੰਡਾ, ਇਹ ਰਹਿ ਗਿਆ। ਬਾਕੀ ਥਾਵਾਂ ਤੇ ਮੁੱਖ ਮੰਤਰੀ ਸਾਹਿਬ ਨੇ ਤਕਰੀਬਨ ਕਹਿ ਲਓ ਕਿ ਰਹਿائش ਜਾਂ ਰਿਸ਼ਤੇਦਾਰੀਆਂ ਜਿਹੜੀਆਂ ਉਹ ਬਣਾ ਹੀ ਛੱਡੀਆਂ ਨੇ। ਖੈਰ ਦੇਖੋ, ਇੱਕ ਖਬਰ ਆਈ ਹੈ, ਇੱਕ ਅੰਗਰੇਜ਼ੀ ਅਖਬਾਰ 'ਚ ਪਹਿਲਾਂ ਖਬਰ ਲੱਗੀ ਤੇ ਫਿਰ ਧੜ ਪੰਜਾਬੀ ਜਿਹੜੇ ਨਿਊਜ਼ ਪੋਰਟਲ ਕਾਪੀ ਪੇਸਟ ਦੇ ਮਾਹਰ ਆ ਉਹਨਾਂ ਨੇ ਚੇਪ ਦਿੱਤੀ ਆ, ਕੋਈ ਪੁਸ਼ਟੀ ਨਹੀਂ ਹੈਗੀ ਇਹਦੇ। ਪਰ ਦੇਖੋ, ਮੈਂ ਜਲੰਧਰ ਵੈਸਟ ਦਾ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਆ। ਜਲੰਧਰ ਵੈਸਟ ਦਾ ਜਿਹੜਾ ਅੰਕੜਾ ਇੰਟਰਸਟਿੰਗ ਆ, ਕਿਉਂਕਿ ਉੱਥੇ ਬਹੁਤ ਜ਼ਿਆਦਾ ਸਟਰੋਂਗ ਹੈ ਕਾਂਗਰਸ, ਬਹੁਤ ਜ਼ਿਆਦਾ ਸਟਰੋਂਗ ਹੈ ਭਾਜਪਾ, ਯਾਨੀ ਸਿਖਰ ਤੇ ਦੋਨੇ ਆ। ਤੇ ਜੇ ਇਹਨਾਂ ਨੇ ਇਲੈਕਸ਼ਨ ਦੀ ਇਹ ਲੜਾਈ ਜਿੱਤਣੀ ਹੈ ਤਾਂ ਕੁਝ ਦਿਨ ਪਹਿਲਾਂ ਜਿਹੜੀਆਂ ਵੋਟਾਂ ਪਈਆਂ ਉਹਦੀਆਂ ਵੋਟਾਂ ਜਿਹੜੀਆਂ ਗਿਣਨ ਤੋਂ ਬਾਅਦ ਇਹਨਾਂ ਨੂੰ 30,000 ਵੋਟ ਜੇ ਅੱਜ ਦੀ ਤਾਰੀਖ 'ਚ ਵੇਖੀਏ ਤਾਂ ਹੋਰ ਚਾਹੀਦੀ ਹੈ ਲੜਾਈ 'ਚ ਬਰਾਬਰ ਆਉਣ। ਜਦ ਮਤਲਬ ਜਿਹੜੀ ਘੱਟ ਆ, ਤਾਂ ਜੇ ਜਿੱਤਣਾ 30,000 ਦਾ ਫਰਕ ਆ ਤਾਂ ਐਟਲੀਸਟ 15 ਤੋਂ 20,000 ਵੋਟ ਦਾ ਜੁਗਾੜ ਕਰਨਾ ਪਊ। ਤਾਂ ਉਹਦੇ ਵਾਸਤੇ ਭਾਈ ਫਿਰ ਮਾਨ ਸਭ ਤੋਂ ਵੱਡਾ ਕੋਈ ਚਿਹਰਾ ਨਹੀਂ ਹੈ। ਤੇ ਉਹਨਾਂ ਦਾ ਚਿਹਰਾ ਪਿਆ ਦੱਸਦਾ ਸੀਗਾ, ਮੈਂ ਅੱਗੇ ਵੀ ਸ਼ਾਇਦ ਗੱਲ ਕੀਤੀ ਹੋਵੇ ਕਿ ਜਿਸ ਦਿਨ ਉਹ ਕੇਜਰੀਵਾਲ ਹੋਰਾਂ ਨੂੰ ਮਿਲ ਕੇ ਆਏ ਸਨ, ਉਹਨਾਂ ਦੀ ਬਾਡੀ ਲੈਂਗੁਏਜ ਤੋਂ, ਕਿਉਂਕਿ ਮੈਂ ਬਹੁਤ ਜ਼ਿਆਦਾ ਵਾਕਫ ਹਾਂ, ਤੁਸੀਂ ਵੀ ਕਵਰ ਕੀਤਾ ਹੋਏਗਾ, ਮੈਂ ਇਹਨਾਂ ਨੂੰ ਬਹੁਤ ਜ਼ਿਆਦਾ ਕਵਰ ਕੀਤਾ, ਬਹੁਤ ਨਜ਼ਦੀਕ ਤੋਂ ਕਵਰ ਕੀਤਾ ਤੇ ਪਰਸਨਲੀ ਵੀ ਜਾਣਦਾ ਹੋਣ ਕਰਕੇ ਮੈਂ ਚੰਗੀ ਤਰ੍ਹਾਂ ਜਾਣਦਾ ਕਿ ਇਹਨਾਂ ਦੇ ਫਿਊਜ਼ ਕਦੋਂ ਉੱਡਦੇ ਆ, ਇਹਨਾਂ ਦੇ ਅੰਦਰ ਲੱਡੂ ਕਦੋਂ ਫੁੱਟਦੇ ਆ, ਕਿ ਕਦੋਂ ਚਿੰਤਾ 'ਚ ਹੁੰਦੇ ਆ, ਸਾਰੇ ਰਿਐਕਸ਼ਨਾਂ ਤੋਂ ਪਤਾ ਲੱਗ ਜਾਂਦਾ ਹੈ। ਤਾਂ ਉਸ ਦਿਨ ਜਦੋਂ ਮੈਂ ਵੇਖਿਆ ਮੀਡੀਆ ਦੇ ਮੁਖਾਤਬ ਨਹੀਂ ਹੋਏ, ਇਹਨਾਂ ਦੇ ਚਿਹਰੇ ਤੇ 12 ਵੱਜੇ ਹੋਏ ਸਨ, ਪੂਰਾ ਐ ਮਤਲਬ ਕਿ ਹਵਾਈਆਂ ਉੱਡੀਆਂ ਹੋਈਆਂ ਸੀਗੀਆਂ। ਤਾਂ ਕਿਤੇ ਨਾ ਕਿਤੇ ਕਹਿ ਲਓ ਕਿ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਸੀਗਾ ਕਿ ਇਹਨਾਂ ਨੂੰ ਚਾਹੇ ਹਦਾਇਤ ਹੋਈ ਆ, ਚਾਹੇ ਕਲਾਸ ਕਹਿ ਲਓ, ਕਿ ਉਹ ਸਭ ਕੁਝ ਹੋਇਆ ਕਿ ਭਾਈ ਜਲੰਧਰ ਜਿਮਨੀ ਚੋਣ ਜਿੱਤਣੀ ਆ। ਤਾਂ ਇਸ ਵਾਸਤੇ ਅੱਜ ਇਹ ਖਬਰ ਜ਼ਰੂਰ ਆਈ ਹੈ, ਪਰ ਮੇਰੇ ਕੋਲ ਕੋਈ ਪ੍ਰਮਾਣ ਨਹੀਂ ਹੈ ਇਸ ਗੱਲ ਦਾ ਕਿ ਇਹ ਉੱਥੇ ਰਿਹਾਇਸ਼ ਕਰਨਗੇ ਜਾਂ ਪੱਕੀ ਰਿਹਾਇਸ਼ ਕਰਨਗੇ। ਪਰ ਇਹ ਗੱਲ ਸਾਫ਼ ਆ, ਸਪਸ਼ਟ ਆ ਕਿ ਲੜਾਈ ਦੇ ਵਿੱਚ ਬਰਾਬਰ ਹੋਣ ਵਾਸਤੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੋਵਾਂ ਨੂੰ ਅੱਡੀ ਚੋਟੀ ਦਾ ਜ਼ੋਰ ਲਾਉਣਾ ਪਊਗਾ। ਕਿਉਂਕਿ ਚੰਨੀ ਉੱਥੇ ਬਣਾ ਕੇ ਬੈਠਾ ਆਧਾਰ, ਤੇ ਚੰਨੀ ਦੀ ਅਗਵਾਈ 'ਚ ਇਹ ਇਲੈਕਸ਼ਨ ਲੜਿਆ ਜਾਣਾ ਆ। ਤੇ ਉਧਰੋਂ ਰਿੰਕੂ ਦਾ ਜਿਹੜਾ ਆਧਾਰ ਜਾਂ ਭਾਜਪਾ ਦਾ ਆਧਾਰ ਆ ਉਹ ਅਟੁੱਟ ਆ। ਸੋ ਇਸ ਵਾਸਤੇ ਇਹਨਾਂ ਨੂੰ ਉੱਥੇ ਪਰਫਾਰਮ ਕਰਕੇ ਵਿਖਾਉਣਾ ਹੀ ਪਏਗਾ। ਜਲੰਧਰ ਜ਼ਿਮਨੀ ਚੋਣ ਦੀ ਹਾਰ ਦਾ ਮਤਲਬ ਇਹ ਹੋਏਗਾ ਕਿ ਭਗਵੰਤ ਮਾਨ ਤੋਂ ਭਰੋਸਾ ਉੱਠਿਆ ਲੋਕਾਂ ਦਾ, ਤੇ ਜਦੋਂ ਲੋਕਾਂ ਦਾ ਭਰੋਸਾ ਉੱਠਦਾ ਫਿਰ ਲੀਡਰਸ਼ਿਪ ਦਾ ਭਰੋਸਾ ਉੱਠਣ 'ਚ ਬਿੰਦ ਨਹੀਂ ਲੱਗਦਾ, ਚਿਰ ਨਹੀਂ ਲੱਗਦਾ, ਫਿਰ ਉਹ ਭਰੋਸਾ ਤੇ ਜਦੋਂ ਹੀ ਉੱਠ ਜਾਂਦਾ। ਤੇ ਜਦੋਂ ਭਰੋਸੇ ਉੱਠ ਜਾਂਦੇ ਆ ਫਿਰ ਤੁਹਾਨੂੰ ਪਤਾ ਹੀ ਆ, ਨਾ ਜਿੱਡੇ ਮਰਜ਼ੀ ਵੱਡੇ ਹੋਣ ਉਹਨਾਂ ਦਾ ਟਿਕਾਣਾ ਕਈ ਵਾਰ ਫਿਰ ਤੁਹਾਨੂੰ ਪਤਾ ਹੀ ਹੈ ਨਾ, ਜਦੋਂ ਭਾਵੇਂ ਰਾਜਾ ਹੋਵੇ ਭਾਵੇਂ ਵਜ਼ੀਰ ਹੋਵੇ, ਜਦੋਂ ਬਾਜੀ ਸ਼ਤਰੰਜ ਦੀ ਬੰਦ ਹੋ ਜਾਂਦੀ ਆ ਨਾ ਤਾਂ ਉਹ ਸਾਰੇ ਡੱਬਾ ਬੰਦ ਹੋ ਜਾਂਦੇ ਆ, ਚਾਹੇ ਪਿਆਦਾ ਵਜ਼ੀਰ। ਸੋ ਫਿਰ ਡੱਬਾ ਬੰਦ ਹੋਣ ਵਾਲੀ ਗੱਲ ਹੋ ਜਾਣੀ ਹੈ। ਮੈਂ ਕੀ ਕਹਿਣਾ ਚਾਹੁੰਦਾ, ਮੈਨੂੰ ਲੱਗਦਾ ਤੁਸੀਂ ਸਮਝ ਗਏ ਹੋਵੋਗੇ। ਤਾਂ ਫਿਰ ਉਹ ਜਦੋਂ ਬਾਜੀ ਹਾਰ ਗਏ ਤਾਂ ਉੱਥੇ ਹੀ ਜਾਣਾ ਜਿੱਥੇ ਬਰਾਬਰ ਹੀ ਪਏ ਹੋਣ। ਹਾਂਜੀ, ਨਾਲੇ ਡੇਰੇ ਕਿੱਥੇ ਲਾਉਂਗੇ? 4 ਥਾਵਾਂ ਤੇ ਹੋਣੀਆਂ ਜ਼ਿਮਨੀ ਚੋਣਾਂ, 5 30 ਹੋਣੀਆਂ ਮੇਰੇ ਹਿਸਾਬ ਨਾਲ। ਉਹ ਤੋਂ ਬਾਅਦ ਹੋਣਗੀਆਂ ਨਾ, ਪਹਿਲਾਂ ਇਹ ਤਾਂ ਸ਼ਡਿਊਲਡ ਹੈ ਨਾ, ਇਹ ਤਾਂ ਸ਼ਡਿਊਲਡ ਹੋ ਗਈ। ਹਾਂਜੀ, ਇਹ ਸ਼ਡਿਊਲਡ ਹੈ, ਉਹ ਤਾਂ ਹਾਲੇ ਨੋਟੀਫਿਕੇਸ਼ਨ ਜਾਰੀ ਹੋਏਗਾ ਨਾ ਬਾਅਦ 'ਚ। ਉਹ ਤਾਂ ਓਵਰਆਲ ਜਿੰਨੀਆਂ ਸੀਟਾਂ ਖਾਲੀ ਹੁੰਦੀਆਂ ਨੇ ਇੰਡੀਆ 'ਚ, ਉਹ ਕਿੰਨੀਆਂ ਬਣਦੀਆਂ, 8 ਬਣਦੀਆਂ, 10 ਬਣਦੀਆਂ, 12 ਬਣਦੀਆਂ, ਉਹ ਉਸ ਹਿਸਾਬ ਨਾਲ ਨੋਟੀਫਿਕੇਸ਼ਨ ਜਾਰੀ ਹੋਵੇ। ਜੀ ਬਿਲਕੁਲ। ਪਰ ਹੁਣ ਚੰਨੀ ਸਾਹਿਬ ਦਾ ਤਾਂ ਤੁਸੀਂ ਜ਼ਿਕਰ ਕੀਤਾ, ਮੈਨੂੰ ਲੱਗਦਾ ਮਿੰਟੂ ਜੀ ਭਾਜਪਾ ਨੇ ਵੀ ਉੱਥੇ ਕੰਮ ਪੂਰਾ ਐ ਲੜਾਈ ਨੈਕ ਟੂ ਨੈਕ ਕਰ ਦੇਣੀ ਹੈ ਹੁਣ ਆਉਣ ਵਾਲੇ ਟਾਈਮ 'ਚ। ਜਲੰਧਰ ਦਾ ਮੈਂ ਤੁਹਾਨੂੰ ਜਿਹੜਾ ਦੱਸਿਆ ਵਾ, ਜਲੰਧਰ ਦੇ ਵਿੱਚ ਤੇ ਉਹਨਾਂ ਦਾ ਇਸ ਟਾਈਮ ਜੇ ਤੁਸੀਂ ਕਹੋਗੇ ਤਾਂ ਬਹੁਤ ਨੈਕ ਟੂ ਨੈਕ ਪੁਆਇੰਟ ਹੈ। ਕਿਉਂਕਿ ਮੈਂ ਇੱਕ ਦੱਸ ਦੇਣਾ ਤੁਹਾਨੂੰ ਕਿ ਉੱਥੇ ਇਹਨਾਂ ਦਾ ਜਿਹੜਾ ਫਰਕ ਸੀ 44,000 ਵੋਟ ਜੇ ਲਗਾਏ ਨੇ ਚੰਨੀ ਸਾਹਿਬ ਵੈਸਟ ਤੋਂ, ਤੇ ਜਨਾਬ 42,000 ਵੋਟ ਉਹਨਾਂ ਦੀ ਆ। ਜੀ ਯਾਨੀ ਉਹਨਾਂ ਦਾ ਤਾਂ ਫਰਕ ਕੁਝ ਵੀ ਨਹੀਂ ਹੈਗਾ ਜਲੰਧਰ ਪੱਛਮੀ ਤੋਂ। ਇਹਨਾਂ ਦੀ 44,394 ਆ, ਉਹ 42,837 ਤੇ ਨੇ।
ਮਤਲਬ ਕਿ ਫਰਕ ਤੁਸੀਂ ਲਾ ਲਓ ਕਿ ਕਿੰਨਾ 1500 2000 ਦਾ ਹੈ। ਜੀ 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 ਬਿਲਕੁਲ। ਤੇ ਕੁਲਬੀਰ ਜ਼ੀਰਾ ਨੂੰ ਝਟਕਾ ਲੱਗਿਆ ਜੀ ਕਿਸੇ ਮਾਮਲੇ ਦੇ ਵਿੱਚ? ਵੇਖੋ ਕੁਲਬੀਰ ਜ਼ੀਰਾ ਤੇ ਦੋਸ਼ ਨੇ ਕਥਿਤ ਤੌਰ ਤੇ ਕਿ ਇਹਨਾਂ ਨੇ ਤੇ ਇਹਨਾਂ ਦੇ ਚਾਚਾ ਜੀ ਬਈ ਇਹਨਾਂ ਤੇ ਦੋਸ਼ ਆ ਕਿ ਇਹਨਾਂ ਨੇ ਬੰਦੇ ਲਿਜਾ ਕੇ ਹਥਿਆਰ ਲਿਜਾ ਕੇ ਕੋਈ ਰੌਲੇ ਵਾਲੀ ਪੈਲੀ ਸੀ ਉਹਦਾ ਕਬਜ਼ਾ ਲਿਆ। ਉਹਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਆ ਜਿਹੜੀ ਉਹ ਤੇ ਰਿਹਾ ਉਹ ਦੋਸ਼ ਲਾਉਂਦੀ ਹੈ ਕਥਿਤ ਤੌਰ ਤੇ ਕਿ ਸਾਡੀ ਇਸ ਜ਼ਮੀਨ ਦਾ ਸਟੇ ਹੋਇਆ ਸੀ ਤੇ ਇਹ ਜ਼ੋਰਾਵਰੀ ਦੇ ਨਾਲ ਇਹ ਡਾਢੇ ਬਣ ਕੇ ਤੇ ਸਾਡੀ ਪੈਲੀ ਜਿਹੜੀ ਆ ਉਹ ਕਬਜ਼ਾ ਗਿਆ ਨੇ। ਇਵਨ ਦੈਟ ਕਿ ਸਾਡਾ ਟਰੈਕਟਰ ਵੀ ਪੁਲਿਸ ਵਾਲੇ ਲੈ ਗਏ ਨੇ। ਅਜੇ ਹੀ ਮੈਂ ਇੱਕ ਵੀਡੀਓ ਦੇਖੀ ਹੈ ਘੁੰਮਦੀ। ਹਾਲਾਂਕਿ ਰਾਜਾ ਵੜਿੰਗ ਜ਼ੀਰਾ ਦੇ ਹੱਕ ਦੇ ਵਿੱਚ ਪੁੱਜ ਕੇ ਇਹ ਗੱਲ ਕਹਿੰਦੇ ਆ ਕਿ ਧੱਕਾ ਹੋਇਆ, ਸਗੋਂ ਇਹਨਾਂ ਦੇ ਬੰਦੇ ਦਾ ਇੱਕ ਦਾ ਮਤਲਬ ਕਿ ਸੱਟਾ ਫਿੱਟਾਂ ਦਾ ਵੀ ਨੁਕਸਾਨ ਹੋਇਆ ਤੇ ਟਰੈਕਟਰ ਵੀ ਸਾੜਿਆ ਗਿਆ, ਸ਼ਾਇਦ ਕਾਰ ਸਾੜੀ ਗਈ, ਵਹੀਕਲ ਸਾੜਿਆ ਗਿਆ ਤੇ ਰਾਜਾ ਵੜਿੰਗ ਪੂਰੇ ਡਟੇ ਹੋਏ। ਯਾਨੀ ਇਹ ਕਹਿ ਰਿਹਾ ਕਿ ਕੁਲਬੀਰ ਜ਼ੀਰਾ ਮੌਕੇ ਪਰ ਹੈ ਹੀ ਨਹੀਂ ਸੀ। ਹਾਲਾਂਕਿ ਵੀਡੀਓ 'ਚ ਵੀ ਮੈਂ ਕੁਲਬੀਰ ਜ਼ੀਰਾ ਤੇ ਕਿਤੇ ਨਹੀਂ ਵੇਖਿਆ, ਮੈਂ ਐਵੇਂ ਕਹਾਂ, ਪਰ ਉਹ ਜ਼ੀਰਾ ਦਾ ਨਾਮ ਜ਼ਰੂਰ ਲੈ ਰਹੇ ਨੇ। ਹੁਣ ਦੇਖੋ ਇਹਨਾਂ ਦਾ ਅੱਗੇ ਵੀ ਰੌਲਾ ਪਿਆ, ਤੁਹਾਨੂੰ ਯਾਦ ਹੋਣਾ ਹੈ ਜਦੋਂ ਇੱਕ ਬੰਦਾ ਮਰ ਗਿਆ ਸੀ ਸਿਰ ਚੜ ਕੇ, ਉਹਦੀ ਲਾਸ਼ ਰੱਖੀ ਗਈ ਸੀ ਜ਼ੀਰਾ ਥਾਣੇ ਦੇ ਅੱਗੇ ਤੇ ਰਾਤ ਨੂੰ ਉਹਨਾਂ ਨੂੰ ਲਾਸ਼ ਚੁੱਕ ਕੇ ਭੱਜਣਾ ਪਿਆ ਸੀ ਕਿਉਂਕਿ ਬਦਮਾਸ਼ਾਂ ਨੇ ਇੱਟ ਵੱਟਾ ਮਾਰਿਆ ਸੀ। ਜੀ ਜੀ ਐਸੀ ਸ਼ਰਮਨਾਕ ਘਟਨਾ ਹੋਈ ਸੀ। ਫਿਰ ਇਹਨਾਂ ਤੇ ਤੁਹਾਨੂੰ ਪਤਾ ਐ ਸਰਕਾਰ 'ਚ ਵੀ ਮੁਕੱਦਮਾ ਬਣਿਆ, ਕਈ ਇਲਜ਼ਾਮ ਲੱਗੇ ਨੇ ਕਥਿਤ ਤੌਰ ਤੇ ਮਾਈਨਿੰਗ ਤੋਂ ਲੈ ਕੇ ਬਥੇਰਾ। ਮਾਈਨਿੰਗ ਵਾਲੀ ਤੇ ਇੱਕ ਤੁਹਾਨੂੰ ਯਾਦ ਹੋਣਾ ਵੀਡੀਓ ਵੀ ਵਾਇਰਲ ਹੋ ਗਈ ਸੀ ਇਹਨਾਂ ਦੀ, ਕਥਿਤ ਵੀਡੀਓ ਸੀ। ਸੋ ਉਹਦੇ 'ਚ ਗੱਲਬਾਤ ਕਰ ਰਹੇ ਸੀਗੇ, ਕੁਛ ਗਾਲ ਮੰਦਾ ਵੀ ਕਰ ਰਹੇ ਸੀ। ਤਾਂ ਮਤਲਬ ਕਿ ਇਸ ਤਰ੍ਹਾਂ ਵਿਵਾਦਤ ਰਾਜਨੀਤਿਕ ਕੈਰੀਅਰ ਰਿਹਾ ਇਹਨਾਂ ਦਾ, ਛੋਟਾ ਜਿਹਾ ਕੈਰੀਅਰ ਹੀ ਆ, ਕੋਈ ਜ਼ਿਆਦਾ ਵੱਡਾ ਨਹੀਂ। ਪਰ ਇਸ ਮਾਮਲੇ ਦੇ ਵਿੱਚ ਇਹਨਾਂ ਦਾ ਦਾਵਾ ਹੈ ਕਿ ਕੁਲਬੀਰ ਜ਼ੀਰਾ ਉੱਥੇ ਨਹੀਂ ਸੀ। ਦੇਖੋ ਜੇ ਕਿਸੇ ਨੇ ਕੋਈ ਗਲਤ ਕੰਮ ਕੀਤਾ ਆਪਣੇ ਕਾਰਜਕਾਲ ਦੇ ਦੌਰਾਨ, ਵਿਜੀਲੈਂਸ ਤੁਹਾਡੇ ਕੋਲ ਹੈ, ਜਾਂਚ ਪੜਤਾਲ ਹੋ ਜਾਵੇ, ਬਿਹਤਰ ਹੈ, ਅਸੀਂ ਉਸ ਬਾਬਤ ਨਹੀਂ ਕਹਿੰਦੇ। ਪਰ ਜੇਕਰ ਕੋਈ ਬੰਦਾ ਮੌਕਾ ਵਾਰਦਾਤ ਤੇ ਹੈ ਨਹੀਂਗਾ ਤਾਂ ਉਹਦੀ ਲੋਕੇਸ਼ਨ ਤੇ ਆਰਾਮ ਨਾਲ ਟ੍ਰੇਸ ਕੀਤੀ ਜਾ ਸਕਦੀ ਆ, ਕਿੱਥੇ ਆ ਉਸ ਵੇਲੇ ਬੰਦਾ। ਪ੍ਰਤੱਖਦਰਸ਼ੀ ਅੱਜ ਕੱਲ ਵੀਡੀਓਜ਼ ਦਾ ਜ਼ਮਾਨਾ, ਤੇ ਜੇ ਉਹ ਨਹੀਂ ਹੈਗਾ ਉਹਨੂੰ ਧੱਕੇ ਨਾਲ ਕੇਸ ਦੇ ਵਿੱਚ ਨਹੀਂ ਪਾਉਣਾ ਚਾਹੀਦਾ। ਜੇ ਉਹ ਹੈਗਾ ਜਾਂ ਉਹਦੀ ਸ਼ਹਿ ਆ ਫਿਰ ਉਹਨੂੰ ਛੱਡਣਾ ਨਹੀਂ ਚਾਹੀਦਾ, ਚਾਹੇ ਕੋਈ ਵੀ ਹੈ। ਬਿਲਕੁਲ। ਤੇ ਵੈਸੇ ਇੱਕ ਇਹੋ ਜਿਹਾ ਮਾਮਲਾ ਹੋਰ ਬੜਾ ਗੂੰਜਦਾ ਪਿਆ, ਇੱਕ ਮੁੰਡਾ ਹੈਗਾ ਬੜਬੋਲਾ, ਕਾਫੀ ਵੀਡੀਓ ਪਾਉਂਦਾ ਉਹ, ਤੇ ਲੱਖਾ ਸਿਧਾਣਾ ਦਾ ਵੀ ਸਪੋਰਟਰ ਹੈ, ਵਿਸ਼ਵਦੀਪ ਕੇ ਵਿਸ਼ਵਜੀਤ ਉਹਦਾ ਨਾਮ ਹੈ, ਫਾਜ਼ਿਲਕਾ ਦਾ ਰਹਿਣ ਵਾਲਾ। ਹਾਂਜੀ ਮਾਹੂਆਣਾ ਬੋਦਲਾ ਪਿੰਡ ਆ, ਉਹਦੇ ਤੇ ਵੀ ਪਰਚਾ ਹੋਇਆ। ਉਹ ਵੀ ਕੋਈ ਪੰਚਾਇਤੀ ਜ਼ਮੀਨ ਦੀ ਬੋਲੀ ਦਾ ਮਾਮਲਾ ਸੀਗਾ। ਉਹਦੇ ਘਰ ਦੇ ਕਹਿੰਦੇ ਨੇ ਕਿ ਇਹਨਾਂ ਨੂੰ ਸਗੋਂ ਕੁੱਟਿਆ ਮਾਰਿਆ ਗਿਆ, ਉਲਟਾ ਪੁਲਿਸ ਨੂੰ ਫੜਵਾ ਦਿੱਤਾ ਗਿਆ ਤੇ ਘਰੋਂ ਸਾਡਾ ਲਾਇਸੈਂਸੀ ਪਿਸਤੌਲ ਮੰਗਵਾ ਕੇ ਫਿੱਟ ਕਰ ਦਿੱਤਾ ਗਿਆ। ਜਦ ਕਿ ਉਹਦੇ ਤੇ ਦੋਸ਼ ਲਗਾ ਵਾ ਕਿ ਇਹਨਾਂ ਨੇ ਡਿਊਟੀ 'ਚ ਵਿਘਨ ਪਾਇਆ ਤੇ ਪੰਚਾਇਤ ਸੈਕਟਰੀ ਨਾਲ ਕੁੱਟਮਾਰ ਕੀਤੀ, ਜਦ ਕਿ ਉਹਦੇ ਘਰ ਦੇ ਕਹਿੰਦੇ ਆ ਕਿ ਸ਼ਰੇਆਮ ਧੱਕਾ ਹੋਇਆ ਕਿਉਂਕਿ ਜਿਹੜੀ ਧਿਰ ਪੰਚਾਇਤੀ ਬੋਲੀ ਕਰਵਾਈ ਤੋਂ ਬਗੈਰ ਜ਼ਮੀਨ ਵਾਹ ਰਹੀ ਸੀ ਉਹ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਆ। ਸੋ ਇਹੋ ਜਿਹੇ ਮਾਮਲੇ ਜਿਹੜੇ ਨਿਕਲ ਰਹੇ ਆ ਨਾ, ਇਹ ਫਿਰ ਗੱਲ ਇਹ ਆ ਕਿ ਜਦੋਂ ਤੁਸੀਂ ਇਹ ਕਾਰਨ ਲੱਭਦੇ ਹੋ ਕਿ ਸਾਡਾ ਬੇੜਾ ਕਿਉਂ ਗਰਕਿਆ, ਤਾਂ ਇਹੀ ਕਾਰਨ ਹੁੰਦੇ ਹੇਠਲੇ ਪੱਧਰ ਤੇ। ਤੁਸੀਂ ਉੱਥੇ ਇੱਕ ਘਰ ਦੀ ਜੇ ਸਪੋਰਟ ਕਰਦੇ ਹੋ ਨਾ ਪਿੰਡ 'ਚ, ਤੇ ਜਿਹੜੇ 399 499 599 ਜਾਂ 999 ਘਰ ਹੁੰਦੇ ਆ ਨਾ, ਉਹ ਵੇਖ ਰਹੇ ਹੋ, ਉਹ ਸਭ ਵੇਖ ਰਹੇ ਹੁੰਦੇ ਆ, ਉੱਥੋਂ ਹੀ ਕੰਮ ਚੱਲਦਾ। ਸੋ ਇਸ ਵਾਸਤੇ ਜਾਇਜ਼ ਕਰੋ। ਮੈਂ ਕਹਿੰਦਾ ਜੇ ਕੁਲਬੀਰ ਜ਼ੀਰਾ ਦੋਸ਼ੀ ਆ ਤੇ ਬਾਈ ਕੋਈ ਫਰਕ ਨਹੀਂ ਪੈਂਦਾ, ਜਿੱਥੇ ਮਰਜ਼ੀ ਸੁੱਟੋ, ਤੇ ਜੇ ਨਹੀਂ ਤਾਂ ਕਿਸੇ ਨਾਲ ਧੱਕਾ ਨਾ ਕਰੋ, ਚਾਹੇ ਵਿਸ਼ਵਦੀਪ ਹੈ ਚਾਹੇ ਕੋਈ ਵੀ ਹੈ। ਦੂਜੀ ਗੱਲ ਕਿ ਇਹਨੇ ਜ਼ਮਾਨਤ ਵਾਸਤੇ ਚਾਰਾਜੋਈ ਕੀਤੀ ਸੀ ਕੁਲਬੀਰ ਜ਼ੀਰਾ ਨੇ, ਪਰ ਜ਼ਮਾਨਤ ਦੀ ਜਿਹੜੀ ਪੇਸ਼ਗੀ ਅਰਜ਼ੀ ਸੀਗੀ ਉਹ ਰੱਦ ਕਰ ਦਿੱਤੀ ਗਈ ਕੋਰਟ। ਜੀ 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 ਨਹੀਂ ਮਿੰਟੂ ਜੀ, ਦੇਖੋ ਗੱਲ ਤਾਂ ਸ਼ੁਰੂ ਹਮੇਸ਼ਾ ਪਿੰਡਾਂ ਤੋਂ ਹੀ ਹੁੰਦੀ ਆ। ਅਕਾਲੀ ਦਲ ਨੂੰ ਜੇ ਕਿਸੇ ਨੇ ਜਾਂ ਅਕਾਲੀ ਦਲ ਦੇ ਪੈਰ ਲੱਗੇ ਤਾਂ ਪਿੰਡਾਂ 'ਚੋਂ ਲੱਗੇ, ਕਿਸਾਨੀ ਅੰਦੋਲਨ ਚੱਲਿਆ ਤਾਂ ਪਿੰਡਾਂ 'ਚੋਂ ਚੱਲਿਆ। ਜੇਕਰ ਅਕਾਲੀ ਦਲ ਦੇ ਉੱਤੇ ਦੋਸ਼ ਲੱਗੇ ਕਿ ਭਾਈ ਨਜਾਇਜ਼ ਪਰਚੇ ਪਾਏ ਜਾ ਰਹੇ ਆ ਮਨਪ੍ਰੀਤ ਬਾਦਲ ਹੋਣਾ ਤੇ ਜਾਂ ਗਿੱਦੜਬਾਹੇ ਦੇ ਵਿੱਚ, ਆਪਾਂ ਦੇਖਿਆ ਕਿ ਇੱਕ ਵਾਰੀ ਰਿਕਾਰਡ ਹੀ ਬਣ ਗਿਆ, ਉਹ ਵੀ ਪਿੰਡਾਂ 'ਚ ਚੱਲੀ ਗੱਲ। ਜਿਹੜੇ ਆਮ ਆਦਮੀ ਪਾਰਟੀ ਦੇ ਸਪੋਰਟਰ ਸੀ ਉਹ ਵੀ ਪਿੰਡਾਂ 'ਚ ਹੀ ਸੀ, ਜਿਨ੍ਹਾਂ ਨੇ ਖੰਭਿਆਂ ਤੇ ਪੋਸਟਰ ਲਾਏ ਸੀ, ਮੈਂ ਵੀ ਕਹਿਣਾ ਕਿ ਫਲਾਨਾ ਬੰਦਾ ਨਸ਼ੇ ਦਾ ਤਸਕਰ ਹੈ। ਸੋ ਪਿੰਡ ਦੀ ਪੋਲਿਟਿਕਸ ਬਹੁਤ ਹੋਰ ਤਰੀਕੇ ਦੀ ਪੋਲਿਟਿਕਸ ਹੁੰਦੀ ਹੈ। ਚਲੋ ਆਪਾਂ ਵਿਸ਼ਵਦੀਪ ਫਾਜ਼ਿਲਕਾ ਨਾਲ ਆਪਾਂ ਸਹਿਮਤ ਤਾਂ ਹੈ ਨਹੀਂ ਕਿ ਜਿਹੜੇ ਤਰੀਕੇ ਨਾਲ ਉਹ ਗੱਲਬਾਤ ਕਰਦਾ, ਪਰ ਆਪਾਂ ਨੂੰ ਇੰਨਾ ਜ਼ਰੂਰ ਪਤਾ ਪਿੰਡ 'ਚ ਰਹਿੰਦਿਆਂ ਨੂੰ
ਕਿ ਜਦੋਂ ਪਿੰਡ 'ਚ ਕੋਈ ਰਜਵਾੜਾਸ਼ਾਹੀ ਕਰਨ ਦੀ ਕੋਸ਼ਿਸ਼ ਕਰੇ ਜਾਂ ਪਿੰਡ 'ਚ ਕੋਈ ਧੱਕਾ ਕਰੇ ਸਰਕਾਰ ਦੀ ਸ਼ਹਿ ਤੇ, ਫਿਰ ਪਿੰਡ ਵਾਲੇ ਉਹਨੂੰ ਭੁੱਲਦੇ ਨਹੀਂ ਉਹਨਾਂ ਚੀਜ਼ਾਂ ਨੂੰ। ਹਾਂਜੀ ਬਿਲਕੁਲ, ਨਹੀਂ ਇਦਾਂ ਦੀ, ਬਿਲਕੁਲ ਤੁਹਾਡੀ ਗੱਲ ਸਹੀ ਆ। ਇਦਾਂ ਦੀ ਪੋਲਿਟਿਕਸ ਜਿਹੜੀ ਉਹ ਬਹੁਤ ਜਲਦੀ ਨਹੀਂ, ਜੀ ਬਹੁਤ ਜਲਦੀ ਠੀਕ ਹੈ ਚੱਲ ਜਾਂਦੀ ਹੈ, ਪਰ ਬਹੁਤਾ ਲੰਬਾ ਨਹੀਂ ਚੱਲ ਸਕਦੀ, ਕਿਉਂਕਿ ਲੋਕ ਅੱਜ ਕੱਲ ਫਰਕ ਸਮਝਦੇ ਆ ਕਿ ਲੋਕਤੰਤਰ ਆ, ਤੁਸੀਂ ਸਾਨੂੰ ਡਿਕਟੇਟ ਨਹੀਂ ਕਰ ਸਕਦੇ, ਜਾਂ ਇੱਕ ਬੰਦੇ ਦੇ ਹੱਥ 'ਚ ਤੁਸੀਂ ਪਾਵਰ ਨਹੀਂ ਦੇ ਸਕਦੇ ਕੋਈ ਸਾਰੇ ਪਿੰਡ ਨੂੰ ਡਿਕਟੇਟ ਕਰੇ। ਬਾਕੀ ਪਿੰਡਾਂ 'ਚ ਸਾਰੇ ਹੀ ਬਈ ਚੌਧਰੀ ਹੁੰਦੇ ਆ, ਚਾਹੇ ਕਿਸੇ ਦੀ ਕੋਈ ਥੋੜੀ ਆ ਚਾਹੇ ਬਹੁਤੀ ਆ, ਕੋਈ ਕਿਸੇ ਦੀ ਮੰਨਦਾ ਵੀ ਨਹੀਂ। ਆਪਣੇ ਲੋਕ ਤਾਂ ਪਿੰਡਾਂ ਦੇ ਵਿੱਚ ਸਰਪੰਚ ਨੂੰ ਕਹਿ ਦਿੰਦੇ ਆ, ਸਰਕਾਰਾਂ ਨੂੰ ਲੱਗਦਾ ਵੀ ਸਰਪੰਚ ਖੌਰੇ ਪਤਾ ਨਹੀਂ ਕੀ ਚੀਜ਼ ਹੈ। ਆਪਣੇ ਤਾਂ ਲੋਕ ਪਿੰਡਾਂ 'ਚ ਕਹਿ ਦਿੰਦੇ ਸਰਪੰਚਾ ਵੇਖ ਲਾ, ਫਿਰ ਉਹ ਜਦੋਂ ਆਹ ਗੱਲ ਕਹਿੰਦੇ ਨਾ ਇਸ ਟੋਨ 'ਚ ਵੀ ਵੇਖ ਲਾ, ਫਿਰ ਉਹ ਫਿਰ ਚੁਣੌਤੀ ਹੁੰਦੀ ਹੈ, ਸਰਪੰਚ ਵੀ ਸਮਝ ਜਾਂਦਾ ਵੀ ਹੁਣ ਰਹਿਣ ਦੇ, ਹੁਣ ਪੰਗਾ ਲੈਣ ਨੂੰ। ਜੀ ਨਹੀਂ ਠੀਕ ਹੈ, ਇਹ ਗੱਲ ਸਹੀ ਹੈ ਬਿਲਕੁਲ। ਇਹ ਇਦਾਂ ਦੀ ਪੋਲਿਟਿਕਸ ਵੈਸੇ ਵੀ ਨਹੀਂ ਚਾਹੀਦੀ। ਜਿੱਥੇ ਜੈਨੂਇਨ ਕੰਮ ਹੈ ਉੱਥੇ ਜੈਨੂਇਨ ਕਰੋ। ਅਕਾਲੀਆਂ ਦਾ ਇਹ ਹੋ ਗਿਆ ਸੀਗਾ ਕਿ ਅਕਾਲੀ ਲੀਡਰ ਜਿਹੜੇ ਸੀਗੇ, ਮੰਨ ਲਓ ਦੋ ਭਰਾਵਾਂ ਦਾ ਵੀ ਝਗੜਾ ਹੈ, ਇੱਕ ਝੂਠਾ ਇੱਕ ਸੱਚਾ ਹੈ, ਜਾਂ ਕਹਿੰਦੇ ਕਿ ਇੱਕ ਆਪਦਾ ਬਰੋਬਰ ਹੱਕ ਮੰਗਦਾ, ਪਰ ਇੱਕ ਦੇ ਹੱਕ 'ਚ ਭੁੱਲ ਜਾਣਾ, ਫਿਰ ਦੂਜਾ ਕਿਵੇਂ ਭੁੱਲਦਾ? ਤੇ ਜੇ ਤੁਸੀਂ ਮਤਲਬ ਕਿ ਦੋਨਾਂ ਭਰਾਵਾਂ ਨੂੰ ਹੀ ਜੇ ਬਰਾਬਰ ਰੱਖੋ ਤੇ ਦੋਨੇ ਹੀ ਤੁਹਾਡੇ ਨਾਲ ਜੁੜ ਜਾਣਗੇ। ਤੇ ਕਿੱਥੇ ਜਿਹੜਾ ਇੱਕ ਟੁੱਟ ਕੇ ਗਿਆ ਉਹ 10 ਨੂੰ ਹੋਰ ਨੂੰ ਤੋੜੇਗਾ, ਜਾਂ ਉਹਦਾ ਹਸ਼ਰ ਵੇਖ ਕੇ ਲੋਕ ਹੋਰ ਟੁੱਟਣਗੇ। ਇਹ ਉਦੋਂ ਗਲਤੀ ਹੋਈ ਇਹਨਾਂ ਦੇ ਕੁਝ ਬੰਦਿਆਂ ਨੂੰ। ਤੇ ਡੇਰੇ ਸਿਰਸੇ ਵਾਲਾ ਕਹਿੰਦੇ ਫੇਰ ਮੰਗ ਰਿਹਾ ਜੀ ਫਰਲੋ, ਕਹਿੰਦੇ ਮੈਨੂੰ ਫੇਰ ਮੁੜ ਮੰਗੀ ਉਹਨਾਂ ਨੇ ਫਰਲੋ, ਅਦਾਲਤ ਨੇ ਕਹਿੰਦੇ ਦਸਤਾਵੇਜ਼ ਚਲਾ ਕੇ ਮਾਰੇ। ਵੀ ਇਹ ਕੀ ਗੱਲ, ਪਹਿਲਾਂ ਸਮਾਗਮ ਰੱਖ ਲਿਆ ਕੋਈ? ਨਹੀਂ, ਮੈਂ ਤੇ ਅੱਗੇ ਕਹਿਣਾ ਹੁੰਦਾ ਕਿ ਉਹ ਜਿਹੜਾ ਪਾਬਲੋ ਐਸਕੋਬਾਰ ਸੀਗਾ, ਇੱਥੇ ਨਾਲ ਹੀ ਆ ਮੈਕਸੀਕੋ ਹੈ ਨਾ। ਹਾਂਜੀ ਨਾਲ ਹੀ। ਹਾਂ, ਤੇ ਉਹਨੇ ਜਿਵੇਂ ਜੇਲ੍ਹ ਬਣਾਈ ਸੀ ਆਪਣੀ, ਉਹਨੂੰ ਫੜਨਾ ਪੈ ਗਿਆ ਸੀ ਯੂਐਸ ਦੇ ਦਬਾਅ ਹੇਠ। ਬਿਲਕੁਲ। ਤੇ ਮੈਕਸੀਕਨ ਗਵਰਨਮੈਂਟ ਨੂੰ ਉਹਨੇ ਫੜਨਾ ਪੈਣਾ, ਉਹਨੇ ਕਿਹਾ ਕੋਈ ਗੱਲ ਨਹੀਂ, ਤੁਸੀਂ ਕਸਟਡੀ 'ਚ ਹੀ ਰੱਖਣਾ ਤੇ ਜੇਲ੍ਹ ਮੈਂ ਬਣਾ ਦਿੰਦਾ। ਤੇ ਉਹਨੇ ਜੇਲ੍ਹ ਬਣਾ ਕੇ ਉੱਥੇ ਹੀ ਆਪਦੀ ਅਯਾਸ਼ੀ ਦਾ, ਬਦਮਾਸ਼ੀ ਦਾ ਸਾਰਾ ਪ੍ਰਬੰਧ ਕੀਤਾ ਹੋਇਆ ਸੀ। ਜੀ ਸਵੀਮਿੰਗ ਪੂਲ ਤੇ ਸਭ ਸਹੂਲਤਾਂ 5 ਸਟਾਰ। ਜੀ ਤੇ ਉਸ ਤਰ੍ਹਾਂ ਮੈਂ ਕਹਿੰਦਾ ਕਿ ਇਹਨੂੰ ਫਿਰ ਸੇ ਇੱਕ ਇਸ ਤਰ੍ਹਾਂ ਦੀ ਜੇਲ੍ਹ ਹੀ ਬਣਾ ਦਿਓ ਵੱਖਰੇ ਤੌਰ। ਉੱਥੇ ਹਨੀਪ੍ਰੀਤ ਜਾਵੇ, ਉੱਥੇ ਪੈਰੋਕਾਰ ਜਾ ਸਕਣ, ਜਹਾਜ਼ ਇੱਕ ਦੇ ਛੱਡੋ। ਐਵੇਂ ਬਾਰ-ਬਾਰ ਸੁਨਰੀਆ ਜੇਲ੍ਹ ਦੇ ਵਿੱਚ ਕਾਫਲੇ ਲੈਣ ਜਾਂਦੇ ਨੇ, ਕਾਫਲੇ ਉਹਨੂੰ ਉੱਥੇ ਜੇਲ੍ਹ 'ਚ ਦੇਣ ਜਾਂਦੇ ਨੇ। ਐਵੇਂ ਤੇਲ ਮਚਾਉਣ ਦਾ ਕੀ ਫਾਇਦਾ? ਇਹਨੇ ਕੀ ਹੈ, ਭਗਤਾਂ ਨੂੰ ਮਾੜਾ ਜਿਹਾ ਕਹਿਣਾ ਹੀ ਆ ਕਿ ਕਰੋ ਸੇਵਾ, ਤੇ 5 ਮਹੀਨਿਆਂ 'ਚ ਜੇਲ੍ਹ ਤਿਆਰ ਹੋ ਜਾਣੀ ਹੈ। ਤਾਂ ਗੱਲ ਇਹ ਆ ਕਿ ਇਹ ਸਾਰਾ ਕੁਝ ਆਪਾਂ ਨੂੰ ਪਤਾ ਹੀ ਆ। ਜੇ ਹਾਈ ਕੋਰਟ ਸਟੇ ਨਾ ਕਰਦਾ, ਇਹ ਤੇ ਹੁਣ ਨੂੰ 2-3 ਵਾਰੀ ਆ ਜਾਂਦਾ ਪੈਰੋਲ ਤੇ। ਤਾਂ ਕੋਈ ਕੈਦੀ, ਤੁਸੀਂ ਮਤਲਬ ਕਿ ਆਪਣੇ ਪਿੰਡਾਂ 'ਚ ਕੋਈ ਨਾ ਕੋਈ ਕੈਦੀ ਕੈਦ ਕੱਟ ਰਿਹਾ ਹੁੰਦਾ, ਕਦੇ ਵੇਖਿਆ ਕਿ ਉਹ ਭਮੀਰੀ ਵਾਂਗੂ ਭੁੱਖਿਆ ਹੀ ਫਿਰੇ, ਕਦੇ ਜੇਲ੍ਹ 'ਚ ਕਦੇ ਬਾਹਰ, ਕਦੇ ਜੇਲ੍ਹ 'ਚ ਕਦੇ ਬਾਹਰ, ਕਦੇ ਕਿਤੇ ਪਿਓ ਦਾ ਰਾਜ ਆ। ਸੋ ਇਸ ਵਾਸਤੇ ਹਾਈ ਕੋਰਟ ਨੂੰ ਇਹਨਾਂ ਚੀਜ਼ਾਂ ਦਾ ਪਤਾ। ਹਾਈ ਕੋਰਟ ਦੇ ਜਿਹੜੇ ਜੱਜ ਹੁੰਦੇ ਨੇ ਪ੍ਰਵੀਨ ਜੀ, ਉਹ ਬੜੇ ਸਿਆਣੇ ਜੱਜ ਹੁੰਦੇ ਨੇ। ਸੁਪਰੀਮ ਕੋਰਟ 'ਚ ਬੈਠੇ ਜੱਜ, ਉਹਨਾਂ ਨੂੰ ਸਭ ਪੈਨਲਿਆਂ ਦਾ ਪਤਾ ਹੁੰਦਾ, ਉਹਨਾਂ ਨੂੰ ਸਭ ਪਤਾ ਹੁੰਦਾ। ਬੰਦਾ ਜਦੋਂ ਸਾਹਮਣੇ ਜਾਂਦਾ ਹੈ ਨਾ, ਉਹ ਬੰਦੇ ਦਾ ਐਕਸਰੇ ਕਰ ਦਿੰਦੇ ਨੇ। ਬੰਦੇ ਦਾ ਕੀ, ਪੁਲਿਸ ਅਫਸਰ ਦਾ ਵੀ ਐਕਸਰੇ ਕਰ ਦਿੰਦੇ ਨੇ ਕਿ ਝੂਠ ਬੋਲ ਰਿਹਾ ਕਿ ਸੱਚ ਬੋਲ ਰਿਹਾ। ਸੋ ਇਸ ਵਾਸਤੇ ਉਹਨਾਂ ਨੇ ਕਿਹਾ ਕਿ ਕੀ ਪਖੰਡ ਬਣਾਇਆ ਕਿ ਸਮਾਗਮ ਰੱਖ ਲਿਆ ਤੇ ਸਾਡੇ ਕੋਲ ਆ ਜਾਂਦੇ ਹੋ। ਉਹਨਾਂ ਕਿਹਾ ਕਿ ਜੁਲਾਈ 'ਚ ਹੁਣ ਸੁਣਵਾਈ ਕਰਾਂਗੇ, ਦੇਖਦੇ ਆ ਅੱਗੇ ਕੀ ਬਣਦਾ, ਪਰ ਇੱਕ ਵਾਰੀ ਫਰਲੋ ਜਿਹੜੀ ਆ ਉਹ ਫੁੱਲ ਸਟਾਪ ਹੋ ਗਈ ਆ। ਜੀ ਆਰਐਸਐਸ ਨੇ ਕਹਿੰਦੇ ਫੇਰ ਮੋਦੀ ਤੇ ਸਿੱਧੇ ਰੂਪ ਦੇ ਵਿੱਚ ਹਮਲਾ ਬੋਲਿਆ। ਦੇਖੋ, ਇੰਦਰੇਸ਼ ਕੁਮਾਰ ਨੇ ਅੱਜ ਇੱਕ ਵੱਡੀ ਗੱਲ ਕਹੀ। ਇੰਦਰੇਸ਼ ਕੁਮਾਰ ਕੋਈ ਛੋਟਾ ਨੇਤਾ ਨਹੀਂ ਹੈ। ਤਾਂ ਇਹਨਾਂ ਨੇ ਵੀ ਇਹੋ ਗੱਲ ਕਹੀ ਆ ਕਿ ਬਈ ਅਹੰਕਾਰ ਨੇ ਭਾਜਪਾ ਨੂੰ 241 ਤੇ ਰੋਕ ਦਿੱਤਾ ਹੈ। ਰਾਮ ਸਭ ਦੇ ਨਾਲ ਨਿਆਂ ਕਰਦੇ ਆ। ਜਿਸ ਪਾਰਟੀ ਨੇ ਘਮੰਡ ਕੀਤਾ, ਉਹਨੂੰ ਪੂਰੀ ਤਾਕਤ ਨਹੀਂ ਦਿੱਤੀ। ਤਾਂ ਤੁਸੀਂ ਸੋਚ ਸਕਦੇ ਹੋ ਕਿ ਘਮੰਡੀ ਕੌਣ ਸੀ। ਇਹ ਇੰਡੀਆ ਗੱਠਜੋੜ ਨੂੰ ਘਮੰਡੀਆ ਗੱਠਜੋੜ ਕਹਿੰਦੇ ਸਨ ਮੋਦੀ ਸਾਹਿਬ। ਤੇ ਅੱਜ ਤੁਹਾਡੇ ਸਾਹਮਣੇ ਆ ਕਿ ਆਰਐਸਐਸ ਵਾਲੇ ਵੀ, ਪਹਿਲਾਂ ਆਰਗੇਨਾਈਜ਼ਰ 'ਚ ਲੇਖ ਛਪਿਆ ਸ਼ਾਰਦਾ ਜੀ ਦਾ, ਸ਼ਾਰਦਾ ਰਤਨ ਬਹੁਤ ਤਗੜੇ ਲੇਖਕ ਨੇ, ਬਹੁਤ ਤਗੜੇ ਸੰਗੀ ਨੇ, 40-45 ਸਾਲ ਤੋਂ ਲਗਾਤਾਰ ਸੰਘ ਨਾਲ ਜੁੜੇ ਨੇ, ਬਹੁਤ ਸਤਿਕਾਰਯੋਗ ਨੇ ਸੰਘ ਦੇ ਵਿੱਚ। ਤੇ ਫਿਰ ਦੂਸਰੇ ਪਾਸੇ ਮੋਹਨ ਭਾਗਵਤ ਦਾ ਬਿਆਨ, ਹੁਣ ਇੰਦਰੇਸ਼ ਕੁਮਾਰ ਦਾ ਬਿਆਨ। ਇਹ ਤੁਸੀਂ ਸਮਝ ਸਕਦੇ ਹੋ ਕਿ ਨਰਿੰਦਰ ਮੋਦੀ ਦੇ ਖਿਲਾਫ ਆਰਐਸਐਸ ਜਿਹੜਾ ਹੈ ਉਹ ਇਸ ਵੇਲੇ, ਹਾਲਾਂਕਿ
ਇਹਦੇ ਤੇ ਆਪਾਂ ਅਗਲੇ ਪ੍ਰੋਗਰਾਮ 'ਚ ਤਫਸੀਲ ਨਾਲ ਗੱਲ ਕਰਾਂਗੇ, ਹੁਣ ਸਮਾਂ ਥੋੜਾ ਹੈ। ਜੀ ਜੀ। ਇਹ ਆਰਐਸਐਸ ਵੀ ਬਹੁਤ ਕੁਝ ਵੇਖ ਕੇ ਚੱਲਦੀ ਹੈ, ਪਰ ਇਹ ਇੱਕ ਮੈਸੇਜ ਪੈਗਾਮ ਜਿਹੜਾ ਸਪਸ਼ਟ ਹੈ ਕਿ ਗੁਜਰਾਤ ਲੌਬੀ ਜਿਹੜੀ ਸੀਗੀ ਉਹਦੇ ਖਿਲਾਫ ਆਰਐਸਐਸ ਜਿਹੜਾ ਹੁਣ ਬੋਲ ਰਿਹਾ, ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਵੇਂ ਆਪਾਂ ਕਹਿੰਦੇ ਨਾ ਕਿ ਮੌਕੇ ਦੀ ਖਿਝ ਹੈ ਜਿਹੜੀ, ਉਹ ਖਿਝ ਨਿਕਲ ਰਹੀ। ਬਿਲਕੁਲ ਬਿਲਕੁਲ। ਆਪਾਂ ਤਾਂ ਬਹੁਤ ਚਿਰ ਤੋਂ ਹੀ ਮਿੰਟੂ ਜੀ ਤੁਸੀਂ ਗੱਲਾਂ ਕਰ ਰਹੇ ਆ ਕਿ ਗੁਜਰਾਤ ਲੌਬੀ ਕਰਕੇ ਆਰਐਸਐਸ ਦਾ ਜਿਹੜਾ ਕੋਰ ਕਾਡਰ ਹੈ, ਜਿਹੜਾ ਜਿਹਦੇ ਬਿਨਾਂ ਤੇ ਭਾਜਪਾ ਇਸ ਤੱਕ ਪਹੁੰਚੀ ਆ, ਉਹ ਸੰਤੁਸ਼ਟ ਨਹੀਂ ਹੈ ਇਹਨਾਂ ਤੋਂ, ਉਹ ਬਹੁਤ ਖਿਝ ਖਾ ਰਿਹਾ ਇਹਨਾਂ ਤੋਂ। ਔਰ ਉਹਨਾਂ ਨੇ ਚੋਣਾਂ ਵਿੱਚ ਵੀ ਦੱਸਤਾ ਵੀ ਅਸੀਂ ਜੇ ਨਾ ਤੁਹਾਡੇ ਨਾਲ ਹੋਏ ਤੇ ਤੁਹਾਡੇ ਤੋਂ ਅਯੁੱਧਿਆ ਵੀ ਨਹੀਂ ਜਿੱਤੀ ਜਾਣੀ, ਹੋਰ ਤਾਂ ਬਹੁਤ ਦੂਰ ਦੀ ਗੱਲ ਹੈ। ਜੀ ਜੀ ਬਿਲਕੁਲ, ਅਯੁੱਧਿਆ ਹਾਰੇ ਨੇ। ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ, ਹੋਰ ਨਵੀਆਂ ਜਾਣਕਾਰੀਆਂ ਜੋ ਡਿਵੈਲਪਮੈਂਟ ਹੋਈਆਂ ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗਾ। ਜੀ ਜੀ, ਬਹੁਤ ਬਹੁਤ ਧੰਨਵਾਦ ਮਿੰਟੂ ਜੀ ਇਹਨਾਂ ਖਬਰਾਂ ਤੇ ਜਾਣਕਾਰੀਆਂ ਦੇ ਲਈ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ।